ਉਹ ਸਾਊਥ ਅਮਰੀਕਨ ਜਿਹੜਾ ਕਾਊਂਟਰ ਪਾਰਟ ਆ ਉਹਨਾਂ ਦਾ ਉਸ ਨੂੰ ਦਿੱਤਾ ਹੈਗਾ। ਵੈਨਜ਼ੂਏਲਾ ਨੂੰ ਲੈ ਕੇ ਯੂਐਸ ਦੇ ਵਿੱਚ ਵੀ ਜਿਹੜੀ ਕਾਂਗਰਸ ਦੇ ਵਿੱਚ ਵੀ ਕਾਫੀ ਪੋਲਿਟਿਕਸ ਜਿਹੜੀ ਆ ਉਹ ਤੱਤੀ ਹੋਈ ਪਈ ਹੈਗੀ ਆ। ਖਾਸ ਕਰਕੇ ਜਿਹੜੀਆਂ ਵੈਨਜ਼ੂਏਲਾ ਦੀਆਂ ਬੋਟਸ ਸੀਗੀਆਂ ਉਹਨਾਂ ਦੇ ਉੱਤੇ ਜਿਹੜੀ ਡਰੋਨ ਦੇ ਨਾਲ ਹਮਲੇ ਕੀਤੇ ਗਏ ਆ। ਬਹੁਤ ਸਾਰੇ ਕਾਂਗਰਸਮੈਨ ਇਹ ਕਹਿ ਰਹੇ ਵੀ ਐਕਟ ਆਫ ਵਾਰ ਹੈਗਾ ਆ। ਡੋਨਾਲਡ ਟਰੰਪ ਉਹਨਾਂ ਨੇ ਨਿਕੋਲਸ ਮਡੂਰੋ ਉਹਨਾਂ ਨੂੰ ਇਹ ਜਿਹੜਾ ਅਲਟੀਮੇਟ ਦਿੱਤਾ ਹੈਗਾ ਵੀ ਉਹ ਵੈਨਜ਼ੂਏਲਾ ਨੂੰ ਛੱਡ ਕੇ ਚਲੇ ਜਾਵੇ ਤੇ ਗਲੋਬਲ ਐਮਨਿਸਟੀ ਆਪਣੇ ਜਿਹੜੇ ਐਲਾਈਜ਼ ਆ ਉਹਨਾਂ ਤੋਂ ਮੰਗ ਲਵੇ। ਇਹ ਕੱਲ ਹੀ ਜਿਹੜਾ ਐਤਵਾਰ ਨੂੰ ਯੂਐਸ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਕਨਫਰਮ ਕੀਤਾ ਵੀ ਉਹਨਾਂ ਦੀ ਜਿਹੜੀ ਗੱਲਬਾਤ ਵੀ ਆ ਉਹ ਮਡੂਰੋ ਦੇ ਨਾਲ ਹੋਈ ਆ। ਫੋਨ ਦੇ ਉੱਤੇ ਸਿੱਧਾ ਉਹਨਾਂ ਨੂੰ ਇਹ ਕਿਹਾ ਗਿਆ ਹੈਗਾ। ਸੋ ਉਹਨਾਂ ਨੇ ਕਿਹਾ ਵੀ ਆਈ ਵੋਂਟ ਸੇ ਇਟ ਵੈਂਟ ਵੈਲ ਔਰ ਬੈਡਲੀ, ਇਟ ਵਾਜ਼ ਅ ਫੋਨ ਕਾਲ। ਸੋ ਇਹਦੇ ਵਿੱਚ ਇਹ ਉਹਨਾਂ ਨੇ ਦੱਸਿਆ ਹੈਗਾ। ਪਰ ਯੂਐਸ ਦੇ ਪ੍ਰੈਜ਼ੀਡੈਂਟ ਉਹਨਾਂ ਦਾ ਇਹ ਬਲੰਟ ਮੈਸੇਜ ਆਪਣੇ ਜਿਹੜੇ ਸਾਊਥ ਅਮਰੀਕਾ ਦੇ ਵਿੱਚ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਭੇਜਣਾ, ਇਹਦਾ ਮਤਲਬ ਇਹ ਆ ਵੀ ਪੂਰਾ ਅਮਰੀਕਾ ਵਾਲੇ ਤਿਆਰੀ ਕਰੀ ਬੈਠੇ ਹੈਗੇ ਆ ਵੀ ਕਿਸ ਤਰ੍ਹਾਂ ਜਿਹੜਾ ਉਸ ਦਾ ਜਿਹੜਾ ਰਜੀਮ ਆ ਉਸ ਨੂੰ ਉਲਟਾਉਣਾ ਹੈਗਾ। ਕਿਉਂਕਿ ਉਹ ਵੀ ਇੱਕ ਤਰ੍ਹਾਂ ਨਾਲ ਆਪਾਂ ਦੇਖਿਆ ਵੋਟਾਂ ਦੇ ਵਿੱਚ ਵੀ ਹੋਰ ਕਾਫੀ ਹੇਰਾਫੇਰੀ ਹੋਈ ਸੀ ਤੇ ਉਹ ਵੀ ਪੂਰੀ ਤਰ੍ਹਾਂ ਆਪਣੀ ਜਿਹੜੀ ਪਕੜ ਆ ਉੱਥੇ ਬਣਾਈ ਬੈਠਾ ਹੈਗਾ ਆ। ਪਰ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੇ ਕਹਿੰਦੇ ਇਹ ਦੱਸ ਰਹੇ ਆ ਵੀ ਉਹਨਾਂ ਨੇ ਰਿਫਿਊਜ਼ ਕਰਤਾ, ਮੈਂ ਉਹ ਛੱਡ ਕੇ ਨਹੀਂ ਜਾ ਰਿਹਾ, ਨਾ ਹੀ ਮੈਂ ਜਿਹੜਾ ਰਿਜ਼ਾਈਨ ਕਰਨ ਜਾ ਰਿਹਾ ਹੈਗਾ। ਤੇ ਉਹ ਕੋਸ਼ਿਸ਼ ਕਰ ਰਿਹਾ ਵੀ ਹੋਰ ਮੁਲਕਾਂ ਦੇ ਨਾਲ ਮਿਲ ਕੇ ਅਮਰੀਕਾ ਬਾਰੇ ਦੱਸਿਆ ਜਾਵੇ ਕਿਸ ਤਰ੍ਹਾਂ ਵੀ ਮੇਰੇ ਉੱਤੇ ਜਿਹੜਾ ਦਬਦਬਾ ਆ ਉਹ ਬਣਾਇਆ ਜਾ ਰਿਹਾ ਹੈਗਾ। ਜੀ ਯਾਦ ਹੋਣਾ ਕੁਝ ਸਾਲ ਪਹਿਲਾਂ ਅਮਰੀਕਾ ਤੇ ਵੈਸਟ ਦੇ ਹੋਰ ਬਹੁਤ ਸਾਰੇ ਮੁਲਕਾਂ ਨੇ ਇੱਕ ਜਿਹੜਾ ਵਿਰੋਧੀ ਧਿਰ ਦਾ ਨੇਤਾ ਸੀਗਾ ਉਸ ਨੂੰ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਮਾਨਤਾ ਜਿਹੜੀ ਉਹ ਦੇ ਦਿੱਤੀ ਸੀਗੀ। ਪਰ ਜਿਹੜਾ ਆ ਉਹ ਇਵੈਂਚੁਅਲੀ ਮਡੂਰੋ ਦਾ ਉੱਥੇ ਕਿਉਂਕਿ ਦਬਦਬਾ ਸੀਗਾ ਉਹ ਗੱਲ ਜਿਹੜੀ ਉਹ ਬਹੁਤੀ ਅੱਗੇ ਰਿੜੀ ਨਹੀਂ। ਉਸ ਤੋਂ ਬਾਅਦ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਜਿਹੜੇ ਉਹ ਬਦਲ ਗਏ, ਹੋਰ ਵੀ ਬਹੁਤ ਕੁਛ ਜਿਹੜਾ ਉਹ ਹੋਇਆ। ਪਰ ਅਜੇ ਵੀ ਸੱਤਾ ਤਬਦੀਲੀ ਜਿਹੜੀ ਜੋ ਕਰਾਉਣਾ ਚਾਹ ਰਿਹਾ ਹੈ ਅਮਰੀਕਾ ਉਹ ਉਸ ਦੇ ਵਿੱਚ ਕਾਮਯਾਬ ਨਹੀਂ ਹੈ। ਸੋ ਦਬਾਅ ਲਗਾਤਾਰ ਜਿਹੜਾ ਪਾਇਆ ਜਾ ਰਿਹਾ। ਟ੍ਰੈਂਡ ਰੇਗੂਆ ਦਾ ਜਿਹੜਾ ਇੱਕ ਕਹਿ ਸਕਦੇ ਹਾਂ ਵੀ ਗੈਂਗ ਨੇ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਜਿਹੜਾ ਆ ਉਹ ਵੱਡੇ ਪੱਧਰ ਦੇ ਉੱਤੇ ਕੱਸਿਆ ਜਾ ਰਿਹਾ। ਉਹ ਹੁਣ ਦੇਖਦੇ ਕੀ ਹੁੰਦਾ। ਮਡੂਰੋ ਥੋੜੇ ਦਿਨ ਪਹਿਲਾਂ ਇੱਕ ਡਾਂਸ ਵਾਲੀ ਵੀਡੀਓ ਜਿਹੜੀ ਉਸਨੇ ਉਹ ਵੀ ਜਿਹੜੀ ਉਹ ਪਾਈ ਸੀ, ਡਾਂਸ ਵੀ ਉਦਾਂ ਹੀ ਕਰਦਾ ਸੀਗਾ ਜਿੱਦਾਂ ਟਰੰਪ ਹੁਣ ਉਹਦਾ ਡਾਂਸ ਦਾ ਸਟੈਪ ਫੇਮਸ ਜਿਹੜਾ ਉਹ ਹੋਇਆ ਹੈਗਾ ਆ। ਸੋ ਲੈਟਸ ਸੀ ਕੀ ਜਿਹੜਾ ਬਣਦਾ ਆ ਵੈਨੇਜ਼ੁਏਲਾ ਦੇ ਨਾਲ। ਕੀ ਇਹ ਸ਼ਬਦੀ ਜੰਗ ਦੂਜੀ ਜੰਗ ਦੇ ਵਿੱਚ ਤਬਦੀਲ ਹੋਊਗੀ, ਇਹ ਦੇਖਣ ਵਾਲੀ ਗੱਲ ਆ। ਕੁਛ ਹਫ਼ਤੇ ਪਹਿਲਾਂ ਵੀ ਰਿਪੋਰਟਿੰਗ ਹੋ ਰਹੀ ਸੀਗੀ ਵੀ ਵਾਈਟ ਹਾਊਸ ਦੇ ਵਿੱਚ ਕਈ ਦਿਨ ਜਿਹੜੇ ਜਰਨੈਲ ਆ ਮੇਨ ਨੇ ਚੀਫ ਆਫ ਆਰਮਡ ਫੋਰਸਿਸ ਆ ਉਹਨਾਂ ਦੀ ਵਾਈਟ ਹਾਊਸ ਦੇ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਨਾਲ ਲੰਮੀ ਚੌੜੀ ਗੱਲਬਾਤ ਜਿਹੜੀ ਉਹ ਚੱਲਦੀ ਰਹੀ ਆ ਵੀ ਆਪਾਂ ਕੀ ਗਰਾਊਂਡ ਦੇ ਜ਼ਰੀਏ ਅਟੈਕ ਕਰ ਸਕਦੇ ਹਾਂ ਵੈਨੇਜ਼ੁਏਲਾ ਨੂੰ ਜਾਂ ਨਹੀਂ। ਕੀ ਉਹ ਉਸ ਦੇ ਵਿੱਚ ਅੱਗੇ ਵਧਣਗੇ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਏਅਰ ਸਪੇਸ ਨੂੰ ਬੰਦ ਕਰ ਦਿੱਤਾ ਜਦ ਕਿ ਅਮਰੀਕਾ ਦਾ ਕੰਟਰੋਲ ਕੋਈ ਨਹੀਂ ਆ ਵੈਨੇਜ਼ੁਏਲਾ ਦੀ ਏਅਰ ਸਪੇਸ ਦੇ ਉੱਤੇ, ਪਰ ਆਦੇਸ਼ ਜਾਰੀ ਕਰ ਦਿੱਤੇ ਸੀ ਰਾਸ਼ਟਰਪਤੀ ਟਰੰਪ ਨੇ ਸਾਰੀਆਂ ਹੀ ਏਅਰਲਾਈਨਸ ਨੂੰ ਸੰਬੋਧਿਤ ਹੁੰਦੇ ਹੋਏ ਦੁਨੀਆ ਨੂੰ ਸੰਬੋਧਿਤ ਹੁੰਦੇ ਹੋਏ ਵੀ ਵੈਨੇਜ਼ੁਏਲਾ ਦੀ ਏਅਰ ਸਪੇਸ ਜਿਹੜੀ ਉਹ ਬੰਦ ਹੈਗੀ ਆ। ਇਹ ਹੁਣ ਵਰਤੀ ਜਾਊਗੀ ਨਹੀਂ ਵਰਤੀ ਜਾਊਗੀ, ਕੌਣ ਵਰਤੂਗਾ ਕੌਣ ਨਹੀਂ ਵਰਤੂਗਾ, ਉਹਦੇ ਕੀ ਖਾਮਿਆਜ਼ੇ ਹੋ ਸਕਦੇ ਆ ਉਹ ਤਾਂ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਪਰ ਇਹ ਆ ਵੀ ਟਰੰਪ ਹੁਣਾਂ ਨੇ ਆਪਣੇ ਵੱਲੋਂ ਕਿਸੇ ਹੋਰ ਮੁਲਕ ਦੀ ਏਅਰ ਸਪੇਸ ਨੂੰ ਬੰਦ ਕਰਨ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਹੈ ਜਦ ਉਸ ਏਅਰ ਸਪੇਸ ਦੇ ਉੱਤੇ ਉਹਨਾਂ ਦਾ ਕੰਟਰੋਲ ਨਹੀਂ ਹੈਗਾ। ਸੋ ਜਿਹੜੀ ਫੋਨ ਦੇ ਉੱਤੇ ਗੱਲ ਹੋਈ ਆ ਹਰਜੋਤ ਸਿੰਘ ਜੀ, ਇਹਦੇ ਵਿੱਚ ਹੁਣ ਪਤਾ ਹੀ ਆ ਵੀ ਤਾੜਨਾ ਹੀ ਕੀਤੀ ਹੋਣੀ ਆ ਮਡੂਰੋ ਦੀ। ਉਹ ਉਸ ਨੂੰ ਫਿਰ ਖਰੀਆਂ ਖੋਟੀਆਂ ਜਿਹੜੀਆਂ ਉਹ ਸੁਣਾਈਆਂ ਹੋਣੀਆਂ। ਸੋ ਧਮਕੀ ਨੂੰ ਆ ਜਿਹੜਾ ਫੋਨ ਕਾਲ ਰਹੀ ਹੋ ਸਕਦੀ ਆ ਜਿਸ ਦੇ ਵਿੱਚ ਟਰੰਪ ਹੁਣਾਂ ਨੇ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਵੀ ਉਹਨੂੰ ਕਿਹਾ ਵੀ ਬੰਦਾ ਬਣ ਜਾ, ਨਹੀਂ ਤਾਂ ਫਿਰ ਬੰਦਾ ਬਣਾਉਣਾ ਜਾਣਦੇ ਆ। ਜੇ ਪੰਜਾਬੀ 'ਚ ਉਹਦਾ ਤਰਜਮਾ ਕਰਨਾ ਹੋਵੇ ਤਾਂ ਫੋਨ ਕਾਲ ਦੀ ਗੱਲ ਇੰਨੀ ਕੁ ਜਿਹੜੀ ਗੱਲ ਦੇ ਵਿੱਚ ਆਪਾਂ ਜਿਹੜੀ ਉਹ ਦੱਸ ਸਕਦੇ ਹੈਗੇ ਆ। ਪੀਸ ਸੋਲੂਸ਼ਨ ਦੇ ਲਈ ਕੋਲੰਬੀਆ ਦੇ ਪ੍ਰੈਜ਼ੀਡੈਂਟ ਗੁਸਟਾਵੋ ਪੈਟਰੋ ਜੋ ਆ ਉਹਨਾਂ ਨੇ ਇਹ ਕਿਹਾ ਵੀ ਕੋਲੰਬੀਆ ਸਿਟੀ ਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਵੀ ਮਦੂਰੋ ਦੀ ਖੁਦ ਤੇ ਉਹਨਾਂ ਦੀ ਜਿਹੜੀ ਓਪੋਜੀਸ਼ਨ ਆ ਉਹਨਾਂ ਦੇ ਨਾਲ ਬੈਠ ਕੇ ਜਿਹੜੀ ਗੱਲਬਾਤ ਕਰਾਈ ਜਾ ਸਕੇ। ਇੱਕ ਲੈਟਰ ਦੇ ਵਿੱਚ ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ ਉਹਨਾਂ ਨੇ ਇਹ ਕਿਹਾ ਵੀ ਵੈਨਜ਼ੂਏਲਾ ਇਹ ਕਹਿ ਰਿਹਾ ਵੀ ਯੂਐਸ ਜੋ ਆ
ਉਹ ਵੈਨਜ਼ੂਏਲਾ ਦਾ ਜੋ ਆਇਲ ਰਿਜ਼ਰਵਸ ਆ ਉਹਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਆ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਪਲੈਨਟ ਦੇ ਉੱਤੇ, ਪੂਰੀ ਧਰਤੀ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੇ ਆਇਲ ਰਿਜ਼ਰਵਸ ਆ ਉਹ ਵੈਨਜ਼ੂਏਲਾ 'ਚ ਆ। ਪਰ ਉੱਥੇ ਮੁਲਕ ਦੀ ਜਿਹੜੀ ਕੰਡੀਸ਼ਨ ਉਹ ਦੇਖੋ ਵੀ ਕੀ ਬਣੀ ਹੋਈ ਆ ਇੱਕ ਲੀਡਰ ਕਰਕੇ। ਦੂਸਰੇ ਪਾਸੇ ਟਰੰਪ ਉਹਨਾਂ ਨੂੰ ਕੱਲ ਪੱਤਰਕਾਰਾਂ ਨੇ ਪੁੱਛਿਆ ਵੀ ਕਿਸ ਤਰ੍ਹਾਂ ਜੋ ਹੈਗਸਥ ਹੈਗੇ ਆ, ਡਿਪਾਰਟਮੈਂਟ ਆਫ ਵਾਰ ਦੇ ਜੋ ਹੈਡ ਹੈਗੇ ਆ, ਉਹਨਾਂ ਨੇ ਦੂਜੀ ਵਾਰੀ ਇੱਕ ਵੋਟ ਦੇ ਉੱਤੇ ਸਟ੍ਰਾਈਕ ਕਰਨ ਨੂੰ ਕਿਹਾ, ਜਿਹਦੇ ਉੱਤੇ ਟਰੰਪ ਉਹਨਾਂ ਨੇ ਕਿਹਾ ਵੀ ਮੈਂ ਤਾਂ ਨਹੀਂ, ਮੈਂ ਐਗਰੀ ਨਹੀਂ ਕਰਦਾ ਵੀ ਹੈਗਸਥ ਨੇ ਇਹ ਕਿਹਾ ਹੋਊਗਾ। ਤੇ ਹੈਗਸਥ ਵੀ ਡਿਨਾਈ ਕਰ ਰਿਹਾ ਵੀ ਇੱਕ ਤਰ੍ਹਾਂ ਨਾਲ ਫੈਬਰੀਕੇਟਰੀ, ਇਨਫਲੇਮੇਟਰੀ ਤੇ ਡੈਰੋਗੇਟਰੀ ਜਿਹੜੀ ਰਿਪੋਰਟਿੰਗ ਹੈਗੀ ਆ, ਮੈਂ ਕਿੱਦਾਂ ਨਹੀਂ ਕਿਹਾ। ਪਰ ਹੁਣ ਯੂਐਸ ਕਾਂਗਰਸ ਦੇ ਵਿੱਚ ਇਹਦਾ ਜਿਹੜਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ, ਕਹਿੰਦੇ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਐਕਟ ਆਫ ਵਾਰ ਹੈਗਾ, ਵੀ ਤੁਸੀਂ ਜਿਹੜਾ ਉਹਨਾਂ ਦੇ ਉੱਤੇ ਹਮਲੇ ਕਰ ਰਹੇ ਆ। ਸੋ ਹੋ ਸਕਦਾ ਇਹਦੇ ਸੰਬੰਧ ਦੇ ਵਿੱਚ ਕਾਂਗਰਸ ਦੇ ਵਿੱਚ ਹੀਅਰਿੰਗ ਵੀ ਹੋਵੇ। ਸੋ ਇਹ ਇੱਕ ਵੱਡਾ ਇਸ਼ੂ ਇਸ ਟਾਈਮ ਦੇ ਉੱਤੇ ਬਣਿਆ ਹੋਇਆ ਹੈ। ਬਿਲਕੁਲ ਹਰਜੋਤ ਸਿੰਘ ਜੀ, ਹੀਅਰਿੰਗ ਹੋਊਗੀ ਨਹੀਂ ਹੋਊਗੀ। 에ਅਰ ਫੋਰਸ 1 ਤੋਂ ਗੱਲ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਕਿਹਾ ਵੀ ਮੈਂ ਨਹੀਂ ਚਾਹੁੰਦਾ ਸੀਗਾ ਵੀ ਦੂਜੀ ਸਟ੍ਰਾਈਕ ਉਸ ਕੈਰੇਬੀਅਨ ਬੋਟ ਦੇ ਉੱਤੇ ਜਿਹੜੀ ਉਹ ਹੁੰਦੀ। ਹੈਗਸਥ ਹੁਣ ਡਿਨਾਈ ਇੱਕ ਹਿਸਾਬ ਦੇ ਨਾਲ ਕਰ ਰਹੇ ਆ। ਇਹ ਨਹੀਂ ਕਹਿ ਰਹੇ ਵੀ ਕਿੱਦਾਂ ਹੋਇਆ, ਅਸਲ ਦੇ ਵਿੱਚ ਪੂਰੀ ਚੀਜ਼ ਜਿਹੜੀ ਉਹ ਕੀ ਹੋਈ ਆ। ਪਰ ਵਾਸ਼ਿੰਗਟਨ ਪੋਸਟ ਆ, ਉਹਨਾਂ ਨੇ ਰਿਪੋਰਟ ਕੀਤਾ ਸੀਗਾ ਵੀ ਹੈਗਸਥ ਨੇ ਬੋਲ ਕੇ ਕਿਹਾ ਸੀਗਾ ਵੀ ਕਿਲ ਐਵਰੀਬਡੀ। ਸੋ ਪਹਿਲੇ ਹਮਲੇ ਤੋਂ ਬਾਅਦ ਦੇ ਵਿੱਚ ਜੇ ਕੋਈ ਬਚ ਜਾਂਦਾ ਤੇ ਉਸ ਉੱਤੇ ਜੇ ਦੁਬਾਰਾ ਮੁੜ ਹਮਲਾ ਕੀਤਾ ਜਾਂਦਾ ਆ ਤਾਂ ਉਸ ਨੂੰ ਵਾਰ ਕ੍ਰਾਈਮ ਦੇ ਤੌਰ ਦੇ ਉੱਤੇ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਵੱਖ-ਵੱਖ ਦੁਨੀਆ ਦੇ ਵਿੱਚ ਜਿਹੜੇ ਐਗਰੀਮੈਂਟਸ ਹੋਏ ਆ ਉਹਦੇ ਤਹਿਤ ਉਹਨਾਂ ਨੂੰ ਵਾਰ ਕ੍ਰਾਈਮ ਜਿਹੜਾ ਉਹ ਮੰਨਿਆ ਜਾਂਦਾ ਆ। ਸੋ ਸਤੰਬਰ ਮਹੀਨੇ ਦੀ ਇਹ ਜਿਹੜੀ ਸਟ੍ਰਾਈਕ ਆ ਉਹ ਇਸ ਟਾਈਮ ਵਿਵਾਦਾਂ ਦੇ ਵਿੱਚ ਜਿਹੜੀ ਉਹ ਘਿਰੀ ਹੋਈ ਆ, ਜਿਹਦੇ ਵਿੱਚ ਇਹ ਆਖਿਆ ਜਾ ਰਿਹਾ ਆ, ਵਾਸ਼ਿੰਗਟਨ ਪੋਸਟ ਇਹ ਜਿਹੜਾ ਉਹ ਦਾਅਵਾ ਕਰ ਰਿਹਾ ਆ ਵੀ ਉਹਨਾਂ ਦੀ ਜਿਹੜੀ ਇੱਕ ਕਾਫੀ ਤਗੜੀ ਜਿਹੜੀ ਪੱਤਰਕਾਰ ਆ ਉਹਨਾਂ ਦੇ ਦੁਆਰਾ ਇਹ ਦਾਅਵਾ ਕੀਤਾ ਗਿਆ ਵੀ ਹੈਗਸਥ ਨੇ ਇਸ ਤਰੀਕੇ ਦੇ ਨਾਲ ਸਭ ਨੂੰ ਮਾਰਨ ਦੇ ਜਿਹੜੇ ਹੁਕਮ ਆ ਉਹ ਇਸ ਦੇ ਵਿੱਚ ਦੇ ਦਿੱਤੇ ਆ। ਸਪੈਸ਼ਲ ਆਪਰੇਸ਼ਨਸ ਕਮਾਂਡਰ ਆ, ਕਹਿੰਦੇ ਵੀ ਆਰਡਰਡ ਦਾ ਜਿਹੜਾ ਫਾਲੋ ਅਪ ਟੂ ਕੰਪਲਾਈ ਵਿਦ ਹੈਗਸਥ ਡਾਇਰੈਕਸ਼ਨ, ਜਿਹੜੀ ਨਿਊਜ਼ਪੇਪਰ ਆ ਉਸਨੇ ਰਿਪੋਰਟ ਜਿਹੜਾ ਉਹ ਕੀਤਾ ਹੈਗਾ ਆ। ਸੋ ਇਹਦੇ ਵਿੱਚ ਜੇ ਹਰਜੋਤ ਸਿੰਘ ਜੀ ਸੱਚ ਜਿਹੜਾ ਉਹ ਨਿਕਲਦਾ ਆ ਤਾਂ ਇਹ ਕਾਫੀ ਜ਼ਿਆਦਾ ਕਹਿ ਸਕਦੇ ਆ ਵੀ ਪੀਟ ਹੈਗਸਥ ਨੂੰ ਤੱਤੇ ਪਾਣੀ ਦੇ ਵਿੱਚ ਪਾ ਸਕਦਾ ਆ। ਪੀਟ ਹੈਗਸਥ ਜਿਹਦੇ ਸੇਮ ਥਿੰਗ ਜਿੱਦਾਂ ਟਰੰਪ ਹੋਣਾ ਦੇ ਆ ਵੀ ਵਿਆਹ ਹੁੰਦੇ ਹੋਏ ਜਿਹੜੇ ਅਫੇਅਰਸ ਦਾ ਜਿਹੜਾ ਮਾਮਲਾ ਉਹਦੇ ਵਿੱਚ ਵੀ ਫਿਰ ਸ਼ਰਾਬ ਪੀ ਕੇ ਜਿਹੜਾ ਆ ਉਹ ਫੌਕਸ ਨਿਊਜ਼ ਦੇ ਉੱਤੇ ਬੋਲਣ ਵਾਲਾ ਜਿਹੜਾ ਉਹ ਮਾਮਲਾ, ਹੋਰ ਬੜੀਆਂ ਚੀਜ਼ਾਂ ਦੇ ਵਿੱਚ ਵਿਵਾਦਾਂ ਚੋਂ ਘਿਰਦੇ ਜਿਹੜੇ ਉਹ ਰਹੇ ਆ। ਪਰ ਹਾਲ ਦੀ ਘੜੀ ਤੱਕ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਬਰਕਰਾਰ ਹੈਗੀ ਆ। ਸੋ ਡਿਫੈਂਸ ਸਕੱਤਰ ਜਿਹੜੇ ਪੀਟ ਹੈਗਸਥ ਦੇ ਪਿੱਠ ਦੇ ਉੱਤੇ ਜਿਹੜੇ ਟਰੰਪ ਹੋਣਾ ਨੇ ਆਇਆ ਆ, ਕਹਿੰਦੇ ਵੀ ਜੇ ਉਹਨੇ ਕਿਹਾ ਆ, ਜੇ ਉਹ ਕਹਿ ਰਿਹਾ ਆ ਵੀ ਮੈਂ ਇਹ ਚੀਜ਼ ਨਹੀਂ ਆਖੀ ਤਾਂ ਮੈਂ ਉਸ ਦੇ ਨਾਲ 100% ਜਿਹੜਾ ਉਹ ਸਹਿਮਤ ਹੈਗਾ ਆ। ਸੋ ਇਹ ਹੁਣ ਹਰਜੋਤ ਸਿੰਘ ਜੀ ਇਹ ਕਿੱਥੇ ਤੱਕ ਨੂੰ ਜਿਹੜੀ ਗੱਲ ਜਾਂਦੀ ਆ। ਕਾਂਗਰੈਸ਼ਨਲ ਜਿਹੜੀ ਕਮੇਟੀ ਆ ਸੈਨੇਟ ਤੇ ਹਾਊਸ ਦੇ ਵਿੱਚ, ਉਹ ਕਹਿੰਦੇ ਵੀ ਅਸੀਂ ਸਕਰੂਟਨੀ ਨੂੰ ਐਂਪਲੀਫਾਈ ਜਿਹੜਾ ਉਹ ਕਰਾਂਗੇ, ਵੀ ਹੋਰ ਜਿਹੜੀ ਸਕਰੂਟਨੀ ਆ ਉਹ ਵਧਾਵਾਂਗੇ ਪੈਂਟਾਗਨ ਦੀ ਵਾਸ਼ਿੰਗਟਨ ਪੋਸਟ ਦੀ ਇਸ ਰਿਪੋਰਟ ਤੋਂ ਬਾਅਦ ਦੇ ਵਿੱਚ ਕੈਰੇਬੀਅਨ ਸੀ ਦੇ ਵਿੱਚ ਕਿਲ ਐਵਰੀਬਡੀ ਵਾਲੇ ਜਿਹੜੇ ਆਰਡਰ ਨੂੰ ਜਿਹੜਾ ਉਹ ਲੈ ਕੇ। ਸੋ ਫਰਾਈਡੇ ਆਫਟਰਨੂਨ ਨੂੰ ਹੀ ਜਿਹੜਾ ਹਰਜੋਤ ਸਿੰਘ ਜੀ ਪੋਸਟ ਨੇ ਰਿਪੋਰਟ ਕੀਤਾ ਸੀਗਾ ਕਿਲ everybody kill them all। ਸੋ ਇਹ ਜਿਹੜੀ ਐਲਨ ਨਾਕਾਸ਼ੀਮਾ ਤੇ ਐਲੈਕਸ ਹਾਰਟਨ ਇਹਨਾਂ ਦੀ ਰਿਪੋਰਟਿੰਗ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਸਾਹਮਣੇ ਆਈਆਂ ਹੈਗੀਆਂ ਆ। ਐਲਨ ਨਾਕਾਸ਼ੀਮਾ ਇਹ ਨੈਸ਼ਨਲ ਸਿਕਿਉਰਿਟੀ ਰਿਪੋਰਟਰ ਆ, ਬੜੇ ਲੰਮੇ ਜਿਹੜੇ ਉਹ ਚਿਰ ਤੋਂ ਜਿਹੜੀ ਇਦਾਂ ਦੇ ਕੰਮ ਜਿਹੜੀ ਉਹ ਕਰਦੀ ਆ ਰਹੀ ਹੈਗੀ ਆ। ਸੋ ਲੰਮਾ ਜਿਹੜਾ ਉਸ ਦਾ ਜਰਨਲਿਜ਼ਮ ਦਾ ਜਿਹੜਾ ਉਹ ਕਰੀਅਰ ਰਿਹਾ ਆ। ਹੁਣ ਇਹ ਇਸਨੇ ਕਿਹੜੀ ਇਨਵੈਸਟੀਗੇਸ਼ਨ ਦੇ ਤਹਿਤ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਘੱਲੀਆਂ ਆ ਜਿਹੜੀਆਂ ਉਹ ਦੱਸ ਰਹੇ ਆ, ਇਹ ਇੱਕ ਵੱਡੀ ਗੱਲ ਆ ਜੇ ਹਰਜੋਤ ਸਿੰਘ ਜੀ ਸੱਚ ਸਾਬਤ ਹੁੰਦਾ ਆ। ਅਮਰੀਕਾ ਜੋ ਕਿ ਦੁਨੀਆ ਨੂੰ ਵਾਰ ਕ੍ਰਾਈਮ ਕਰਨ ਤੋਂ ਰੋਕਣ ਦੀ ਕਵਾਇਦ ਦੇ ਵਿੱਚ ਰਹਿੰਦਾ ਆ, ਜੇ ਉਹਨਾਂ ਦਾ ਆਪਣਾ ਡਿਫੈਂਸ ਸਕੱਤਰ ਇਸ ਚੀਜ਼ ਦੇ ਵਿੱਚ ਫਸਦਾ ਆ ਤਾਂ ਹੋ ਸਕਦਾ ਆ ਵੀ ਡਿਫੈਂਸ ਸਕੱਤਰ ਦੀ ਜਿਹੜੀ ਛੁੱਟੀ ਆ ਉਹ ਹੋ ਜਾਵੇ। ਪਰ ਹਾਲ ਦੀ ਘੜੀ ਟਰੰਪ ਹੁਣੀ ਹੈਗਸਥ ਦੀ ਗੱਲ ਨੂੰ ਪੂਰੀ ਤਰ੍ਹਾਂ ਮੰਨ ਰਹੇ ਨੇ ਤੇ ਉਹ ਕਹਿੰਦੇ ਵੀ ਮੈਂ 100% ਉਸ ਦੇ ਨਾਲ। ਸੈਨੇਟਰ ਮਾਰਕ ਕੈਲੀ ਹੁਣੀ ਇਹ ਕਿਹਾ ਵੀ ਅਸੀਂ ਪਬਲਿਕ ਹੀਅਰਿੰਗ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਉਹਨਾਂ ਲੋਕਾਂ ਨੂੰ ਅੰਡਰ ਓਥ
ਪੁੱਟ ਕਰਾਂਗੇ ਤੇ ਅਸੀਂ ਫਾਈਂਡ ਆਊਟ ਕਰਾਂਗੇ ਵਾਪਰਿਆ ਕੀ ਇਹ ਸਾਰਾ ਕੁਝ, ਤਾਂ ਕਿ ਅਕਾਊਂਟੇਬਿਲਿਟੀ ਚਾਹੀਦੀ ਹੈਗੀ ਆ। CNN ਨੂੰ ਉਹਨਾਂ ਨੇ ਦੱਸਦੇ ਹੋਏ ਕਿਹਾ ਵੀ ਇਹ ਜੋ ਕੁਝ ਰਿਪੋਰਟ ਕੀਤਾ ਗਿਆ, ਜੇ ਇਹ ਸਭ ਕੁਝ ਸੱਚ ਹੋਇਆ ਤੇ ਇਹ ਕਹਿੰਦੇ ਵੀ ਮੇਰੇ ਲਈ ਬਹੁਤ ਸੀਰੀਅਸ ਕੰਸਰਨ ਆ, ਵੀ ਇੱਦਾਂ ਦਾ ਚੇਨ ਆਫ ਕਮਾਂਡ ਜਿਹੜੀ ਆ ਉਹ ਸਟੈਪ ਓਵਰ ਕਰ ਰਹੀ ਹੈਗੀ ਲਾਈਨ ਤੋਂ, ਤੇ ਦੇ ਸ਼ੁਡ ਨੈਵਰ ਸਟੈਪ ਓਵਰ। ਸੈਨੇਟਰ ਕ੍ਰਿਸ ਵੈਨ ਹੋਲਨ ਇਹਨਾਂ ਨੇ ਕਿਹਾ ਵੀ ਇਹ ਪੋਸੀਬਲ ਆ, ਮੈਂ ਕਹਿੰਦੇ ਸੋਚਦਾ ਹਾਂ ਵੀ ਬਹੁਤ ਪੋਸੀਬਲ ਆ ਵੀ ਵਾਰ ਆਫ ਕ੍ਰਾਈਮ ਕਮਿਟ ਹੋਇਆ ਹੈਗਾ ਆ। ਸਿੰਸ ਜਦੋਂ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਚਾਰ ਸੰਭਾਲਿਆ, 80 ਤੋਂ ਵੱਧ ਲੋਕ ਜਿਹੜੇ ਆ ਵੈਨਜ਼ੂਏਲਾ ਤੋਂ ਜਿਹੜੇ ਬੋਟਸ ਰਾਹੀਂ ਆ ਰਹੇ ਸੀ ਉਹ ਮਾਰੇ ਜਾ ਚੁੱਕੇ ਆ, ਜਦੋਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਬਾਰ-ਬਾਰ ਵੀ ਉਹ ਡਰੱਗ ਸਮਗਲਿੰਗ ਬੋਟਸ ਹੈਗੀਆਂ ਜੋ ਵੈਨਜ਼ੂਏਲਾ ਦੇ ਵਾਟਰ ਆਫ ਤੋਂ ਅਮਰੀਕਾ ਵੱਲ ਨੂੰ ਆਉਂਦੀਆਂ ਹੈਗੀਆਂ ਜਾਂ ਕੋਲੰਬੀਆ ਵੱਲੋਂ ਉਧਰੋਂ ਇੱਧਰ ਨੂੰ ਆਉਂਦੀਆਂ ਹੈਗੀਆਂ, ਵੀ ਅਸੀਂ ਜਿਹੜੀਆਂ ਬੋਟਸ ਆ ਉਹਨਾਂ ਨੂੰ ਡਿਸਟਰੋਏ ਕਰ ਰਹੇ ਹੈਗੇ ਆ। ਸੋ UN ਹਿਊਮਨ ਰਾਈਟਸ ਦੇ ਚੀਫ ਵੋਲਕਰ ਟਰਕ ਜੋ ਆ ਉਹਨਾਂ ਨੇ ਇਹ ਕਿਹਾ ਵੀ ਸਟਰੋਂਗ ਐਵੀਡੈਂਸ ਹੈਗੀਆਂ ਆ ਜਿਹਦੇ ਵਿੱਚ ਇਹਨਾਂ ਸਟ੍ਰਾਈਕਸ ਕਰਕੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਹੈਗੀਆਂ। ਸੋ ਉਹਨਾਂ ਨੇ ਕਾਂਗਰਸ ਨੂੰ ਕਿਹਾ ਵੀ ਇਸ ਚੀਜ਼ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੀਤੀ ਜਾਵੇ। ਲਾਈਵ ਡਰੋਨ ਫੀਡ ਸੀਗੀ ਜਿਹੜੀ ਹਰਜੋਤ ਸਿੰਘ ਜੀ, ਇਹ ਜਿਹੜਾ ਮਾਮਲਾ ਹੈ ਨਾ ਵੀ ਜਦੋਂ ਪਹਿਲੀ ਸਟ੍ਰਾਈਕ ਕੀਤੀ ਉਹਦੇ ਵਿੱਚ 2 ਜਣੇ ਜਿਹੜੇ ਉਹ ਬਚ ਗਏ ਸੀਗੇ। ਜੀ 2 ਜਣੇ ਜਿਹੜੇ ਉਹ ਬਚੇ ਸੀਗੇ ਤੇ ਕਹਿੰਦੇ ਵੀ ਜਿਹੜਾ ਮਲਬਾ ਸੀਗਾ ਉਹਦੇ ਨਾਲ ਉਹ ਲਮਕੇ ਸੀਗੇ ਕਹਿ ਲਓ, ਜਾਂ ਉਹਦੇ ਨਾਲ ਆਪਣੇ ਆਪ ਨੂੰ ਉਹਨਾਂ ਨੇ ਅਫਲੋਟ ਰੱਖਿਆ ਹੋਇਆ ਸੀ। ਪਰ ਕਹਿੰਦੇ ਵੀ ਜਿਹੜੇ ਸਪੈਸ਼ਲ ਆਪਰੇਸ਼ਨ ਕਮਾਂਡਰ ਜਿਹੜਾ ਓਵਰਸੀ ਕਰ ਰਿਹਾ ਸੀ ਇਸ ਆਪਰੇਸ਼ਨ ਨੂੰ, ਉਸ ਨੂੰ ਜਦੋਂ ਕਿਲ ਦੈਮ ਆਲ ਦੇ ਆਰਡਰ ਦੁਬਾਰਾ ਜਿਹੜੇ ਉਹ ਆਏ ਡਾਇਰੈਕਟ ਜਿਹੜੇ ਹੈਗਸੈਥ ਹੋਣਾ ਦੇ, ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸ ਉੱਤੇ ਦੂਜੀ ਸਟ੍ਰਾਈਕ ਕੀਤੀ ਤੇ ਜਿਹੜੇ 2 ਬਚੇ ਸੀ ਉਹਨਾਂ ਨੂੰ ਵੀ ਮਾਰ ਦਿੱਤਾ। ਹੁਣ ਮਾਮਲਾ ਇਹ ਹੈ ਹਰਜੋਤ ਸਿੰਘ ਜੀ, ਅਮਰੀਕਾ ਵੈਨੇਜ਼ੁਏਲਾ ਦੇ ਨਾਲ ਵਾਰ ਤੇ ਨਹੀਂ ਆ। ਹਾਂ, ਤੁਸੀਂ ਉਸ ਨੂੰ ਰੋਕਣ ਦੇ ਲਈ ਇੱਕ ਸਟ੍ਰਾਈਕ ਕਰ ਰਹੇ ਆ, ਪਰ ਉਸ ਦੇ ਵਿੱਚ ਸਰਵਾਈਵਰਸ ਨੂੰ ਜਿਹੜਾ ਉਹ ਕਹਿ ਲਓ ਵੀ ਹਿਰਾਸਤ ਦੇ ਵਿੱਚ ਲੈਣ ਦੀ ਬਜਾਏ ਤੁਸੀਂ ਜਿਹੜਾ ਉਹਨਾਂ ਨੂੰ ਮਾਰ ਰਹੇ ਆ, ਤਾਂ ਕਹਿੰਦੇ ਵੀ ਦਿਸ ਅਮਾਊਂਟਸ ਟੂ ਵਾਰ ਕ੍ਰਾਈਮ। ਸੋ ਇਹ ਜਿਹੜਾ ਇਸ ਟਾਈਮ ਪੂਰਾ ਮਸਲਾ ਆ ਉਹ ਬਣਿਆ ਜਿਹੜਾ ਉਹ ਪਿਆ ਆ ਕਿ ਹਰ ਵਾਰੀ ਜਿਹੜਾ ਟਰੰਪ ਪ੍ਰਸ਼ਾਸਨ ਆ ਹਰ ਇੱਕ ਚੀਜ਼ ਨੂੰ ਫੇਕ ਨਿਊਜ਼ ਕਹਿ ਕੇ ਜਿਹੜਾ ਉਹ ਰੱਗ ਦੇ ਹੇਠਾਂ ਪਾਈ ਜਾਊਗਾ। ਇਹ ਜਿਹੜੀ ਉਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਤੇ ਨੋ ਡਾਊਟ ਜਿਹੜੀ ਸੰਸਥਾ ਜਿਹੜੀ ਇੱਥੇ ਇਸ ਟਾਈਮ ਕਹਿ ਲਓ ਵੀ ਉਹ ਜਿਹੜੀ ਜਥੇਬੰਦੀ ਵੀ ਕਾਹਤੇ ਕਹਿਣਾ ਆ ਵੀ ਉਹ ਜਿਹੜੇ ਗੈਂਗਸਟਰ ਆ, ਜਿਹੜੇ ਨਾਰਕੋ ਟੈਰਰਿਸਟ ਜਿਨ੍ਹਾਂ ਨੂੰ ਆਖਿਆ ਜਾਂਦਾ ਵੀ ਉਹ ਲੈ ਕੇ ਇੱਧਰ ਨੂੰ ਆ ਰਹੇ ਆ, ਉਹਦੇ ਉੱਤੇ ਹਮਲਾ ਜਿਹੜਾ ਉਹ ਇੱਕ ਤਾਂ ਕਹਿੰਦੇ ਵੀ ਜਾਇਜ਼ ਆ, ਪਰ ਦੂਜਾ ਜੇ ਸਰਵਾਈਵਰ ਵਾਲਾ ਕਰਦੇ ਤਾਂ ਫਿਰ ਉਹ ਵਾਰ ਕ੍ਰਾਈਮ ਆ। ਸੋ ਹੁਣ ਇਹ ਵੀ ਦੇਖਣਾ ਪਊਗਾ ਹਰਜੋਤ ਸਿੰਘ ਜੀ ਵੀ ਕਿੱਥੇ ਤੱਕ ਗੱਲ ਨੂੰ ਜਿਹੜਾ ਉਹ ਮੰਨਿਆ ਜਾ ਸਕਦਾ। ਇੱਕ ਪਾਸੇ ਤਾਂ ਉਹਨਾਂ ਨੂੰ ਟੈਰਰਿਸਟ ਗਰਦਾਨਿਆ ਤੇ ਦੂਜੇ ਪਾਸੇ ਇਹ ਆ ਵੀ ਜੇ ਉੱਤੇ ਦੂਜੀ ਇਹਦੀ ਅਟੈਕ ਕੀਤਾ ਹੈ ਤੇ ਉਸ ਨੂੰ ਵਾਰ ਕ੍ਰਾਈਮ ਜਿਹੜਾ ਉਹ ਆਖਿਆ ਜਿਹੜਾ ਉਹ ਜਾ ਰਿਹਾ। ਸੋ ਮਾਮਲਾ ਪੇਚੀਦਾ ਜਿਹੜਾ ਉਹ ਪੂਰੀ ਤਰ੍ਹਾਂ ਬਣਿਆ ਪਿਆ ਹੈਗਾ। ਰਿਪਬਲਿਕਨ ਲੈਡ ਕਮੇਟੀ ਜਿਹੜੀ ਉਹ ਲਾਂਚ ਕਰ ਰਹੀ ਹੈ ਇਨਵੈਸਟੀਗੇਸ਼ਨ। ਸੈਨੇਟ ਆਰਮ ਸਰਵਿਸਿਜ਼ ਕਮੇਟੀ ਨੇ ਵੀ ਜਿਹੜੀ ਇਨਕੁਆਇਰੀ ਆ ਉਹ ਸ਼ੁਰੂ ਕਰ ਦਿੱਤੀ ਹੈਗੀ ਆ। ਕਹਿੰਦੇ ਵੀ ਅਸੀਂ ਜਿਹੜੀ ਆ ਵਿਗਰਸ ਓਵਰਸਾਈਟ ਕਰਾਂਗੇ ਇਸ ਕਮੇਟੀ ਦੀ। ਹਾਊਸ ਆਰਮ ਸਰਵਿਸਿਜ਼ ਕਮੇਟੀ ਨੇ ਵੀ ਜਿਹੜਾ ਆ ਇਹਦੇ ਉੱਤੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈਗਾ। ਤੇ ਡੈਮੋਕ੍ਰੇਟ ਸੈਨੇਟਰ ਟਿਮ ਕੇਨ ਜੋ ਆ ਉਹਨਾਂ ਨੇ ਇੱਕ ਟੀਵੀ ਚੈਨਲ ਦੇ ਉੱਤੇ ਦੱਸਿਆ ਵੀ ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਵਾਰ ਕ੍ਰਾਈਮ ਹੈ। ਕਹਿੰਦਾ ਦਿਸ ਰਾਈਜ਼ ਆਫ ਲੈਵਲ ਆਫ ਏ ਵਾਰ ਕ੍ਰਾਈਮ ਇਫ ਇਟ ਇਜ਼ ਟਰੂ। ਤੇ ਵੀ ਇਹ ਜੇ ਸੱਚ ਹੋਇਆ ਤਾਂ ਇਹ ਵਾਰ ਕ੍ਰਾਈਮ ਲੱਗਦਾ ਹੈਗਾ। ਟਰੰਪ ਹੁਣਾਂ ਨੇ ਕਿਹਾ ਵੀ ਮੈਂ ਨਹੀਂ ਕਿਹਾ ਵੀ ਦੂਸਰੀ ਵਾਰੀ ਜਿਹੜੇ ਵੋਟ ਦੇ ਉੱਤੇ ਅਟੈਕ ਕਰੋ, ਕਿਉਂਕਿ ਜਨੇਵਾ ਕਨਵੈਨਸ਼ਨ ਦੇ ਮੁਤਾਬਕ ਜੇ ਇੱਕ ਵਾਰੀ ਅਟੈਕ ਕੀਤਾ ਜਾਂਦਾ ਆ, ਕਹਿੰਦੇ ਜਿਹੜੇ ਬੰਦੇ ਬਚ ਜਾਣ, ਜੇ ਉਹ ਜ਼ਖਮੀ ਹੋ ਜਾਣ, ਉਹਨਾਂ ਦੇ ਉੱਤੇ ਦੁਬਾਰਾ ਕੀ ਅਟੈਕ ਨਹੀਂ ਕੀਤਾ ਜਾ ਸਕਦਾ। ਸੋ ਉਸੇ ਦੀ ਉਲੰਘਣਾ ਕਰਕੇ ਇਸ ਨੂੰ ਵਾਰ ਕ੍ਰਾਈਮ ਜਿਹੜਾ ਉਹ ਮੰਨਿਆ ਜਿਹੜਾ ਉਹ ਜਾ ਰਿਹਾ ਹੈਗਾ। ਸੋ ਲੈਟਸ ਸੀ ਕਿੱਥੇ ਤੱਕ ਇਹ ਗੱਲ ਪਹੁੰਚਦੀ ਹੈ, ਪਰ ਮਾਮਲਾ ਜਿਹੜਾ ਪੂਰਾ ਤੱਤਾ ਚੱਲ ਰਿਹਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਪੀਲ ਕੋਰਟ ਨੇ ਅਲੀਨਾ ਹਾਬਾ ਜਿਹੜੀ ਰਾਸ਼ਟਰਪਤੀ ਟਰੰਪ ਦੀ ਪਰਸਨਲ ਲਾਇਰ ਸੀ, ਜਿਸ ਨੂੰ US ਅਟਰਨੀ ਜਿਹੜਾ ਉਹ ਬਣਾ ਦਿੱਤਾ ਗਿਆ ਸੀਗਾ ਟਰੰਪ ਪ੍ਰਸ਼ਾਸਨ ਨੇ ਨਿਊ ਜਰਸੀ ਵਾਲੇ ਜਿਹੜੇ ਉਹ ਪਾਸੇ, ਤਾਂ ਫੈਡਰਲ ਅਪੀਲ ਕੋਰਟ ਨੇ ਅੱਜ ਇਹ ਆਖਿਆ ਵੀ ਜਿਹੜੀ ਅਲੀਨਾ ਹਾਬਾ ਆ ਉਹ ਅਨਲਾਫੁਲੀ ਜਿਹੜੀ ਉਹ ਇਸ ਟਾਈਮ ਸਰਵ ਕਰ ਰਹੀ ਆ US ਦੀ ਜਿਹੜੀ ਅਟਰਨੀ ਦੇ ਤੌਰ ਦੇ ਉੱਤੇ ਨਿਊ ਜਰਸੀ ਦੇ ਲਈ। ਸੋ ਇਸ ਤੋਂ ਪਹਿਲਾਂ ਜਿਸ ਨੇ ਜੇਮਸ ਕੋਮੀ FBI ਦੇ ਸਾਬਕਾ ਡਾਇਰੈਕਟਰ ਤੇ ਲਟੀਸ਼ਾ ਜੇਮਸ ਨਿਊਯਾਰਕ ਦੀ ਜਿਹੜੀ ਡਿਸਟ੍ਰਿਕਟ ਅਟਾਰਨੀ ਉਹਦੇ ਉਲਟ ਚਾਰजेस ਲਿਆਂਦੇ ਸੀ, ਉਸ ਦੀ ਜਿਹੜੀ ਕਹਿ ਸਕਦੇ ਆ ਵੀ ਲਾਉਣ ਦੀ ਵਿਧੀ ਆ ਉਸ ਨੂੰ ਵੀ ਅਨਲਾਫੁਲ
ਜਿਹੜਾ ਉਹ ਐਲਾਨ ਦਿੱਤਾ ਸੀਗਾ। ਸੋ ਗੈਰ ਸੰਵਿਧਾਨਿਕ, ਗੈਰ ਕਾਨੂੰਨੀ ਢੰਗ ਦੇ ਨਾਲ ਕਹਿੰਦੇ ਵੀ ਇਸ ਟਾਈਮ ਇਹ ਯੂਐਸ ਦੀ ਅਟਾਰਨੀ ਜਿਹੜੀ ਉਹ ਸਰਵ ਕਰ ਰਹੀ ਹੈ। ਉਹ ਵੀ ਇੱਕ ਬੀਬੀ ਸੀਗੀ ਜਿੰਨੇ ਚਾਰजेस ਜਿਹੜੇ ਉਸ ਦੇ ਉੱਤੇ ਲਿਆਂਦੇ ਸੀਗੇ। ਸੋ ਕਹਿੰਦੇ ਵੀ ਇਸ ਟਾਈਮ ਯੂਐਸ ਅਟਾਰਨੀਜ਼ ਦੇ ਵਿੱਚ ਉਹਨਾਂ ਅਟਾਰਨੀਜ਼ ਦੇ ਵਿੱਚੋਂ ਉਸ ਲਿਸਟ ਦੇ ਵਿੱਚੋਂ ਜਿਹੜੀ ਮਿਸ ਹਾਬਾ ਹੈਗੀ ਆ, ਜਿਸ ਨੂੰ ਟਰੰਪ ਹੋਣਾ ਨੇ ਜਿਹੜਾ ਉਹ ਲੈ ਕੇ ਆਂਦਾ ਤਾਂ ਜੋ ਜਿਹੜੇ ਪਾਵਰ ਆ ਉਸ ਦੇ ਉੱਤੇ ਜਿਹੜਾ ਦਬਦਬਾ ਆ, ਡਿਪਾਰਟਮੈਂਟ ਆਫ ਜਸਟਿਸ ਦੇ ਉੱਤੇ ਜਿਹੜਾ ਕੰਟਰੋਲ ਆ ਉਹ ਬਰਕਰਾਰ ਰੱਖਿਆ ਜਿਹੜਾ ਹੋ ਜਾ ਸਕੇ। ਬਹੁਤ ਸਾਰੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਕ੍ਰਿਟਿਕ ਉਹ ਕਹਿ ਰਹੇ ਆ ਵੀ ਇਦਾਂ ਦੀਆਂ ਜਿਹੜੀਆਂ ਅਪਾਇੰਟਮੈਂਟਸ ਆ ਉਹਦੇ ਨਾਲ ਟਰੰਪ ਡੀਓਜੇ ਨੂੰ ਪੂਰੀ ਤਰ੍ਹਾਂ ਪੋਲਿਟਿਸਾਈਜ਼ ਕਰਕੇ ਸਿਰਫ ਆਪਣੇ ਵਿਰੋਧੀਆਂ ਨੂੰ ਇੱਕ ਹਿਸਾਬ ਦੇ ਨਾਲ ਦੱਬਣ ਦੇ ਲਈ ਜਾਂ ਉਹਨਾਂ ਨੂੰ ਕੇਸਾਂ ਦੇ ਵਿੱਚ ਫਸਾਉਣ ਦੇ ਲਈ ਇਹ ਕਾਰਵਾਈ ਜਿਹੜੀ ਉਹ ਕਰ ਰਹੇ ਆ। ਪਰ ਅੱਜ ਫੈਡਰਲ ਕੋਰਟ ਆਫ ਅਪੀਲ ਫਿਲਾਡੈਲਫੀਆ ਦੇ ਵਿੱਚ ਬੇਸਡ ਆ 3 ਜੱਜ ਇਸ ਬੈਂਚ ਦੇ ਉੱਤੇ ਜਿਹੜੇ ਉਹ ਬੈਠਦੇ ਆ, ਉਹਨਾਂ ਨੇ ਕਨਫਰਮ ਕੀਤਾ ਜਿਹੜਾ ਆ ਵੀ ਜਿਹੜੀ ਫੈਡਰਲ ਡਿਸਟ੍ਰਿਕਟ ਕੋਰਟ ਜੱਜ ਨੇ ਪਹਿਲੀ ਰੂਲਿੰਗ ਦਿੱਤੀ ਸੀਗੀ ਜਿਸ ਨੇ ਇਹ ਆਖਿਆ ਸੀਗਾ ਵੀ ਇਹ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਬੀਬੀ ਨੂੰ ਲਾਇਆ ਗਿਆ ਆ ਤੇ ਵਾਇਲੇਟ ਕਰਦੀ ਆ ਜਿਹੜਾ ਕਾਨੂੰਨ ਲਿਖਿਆ ਗਿਆ ਆ ਤੇ ਗਵਰਨਮੈਂਟ ਦੀਆਂ ਜਿਹੜੀਆਂ ਟੈਕਟਿਕਸ ਆ ਉਹ ਜਿਹੜੀਆਂ ਵਰਤੀਆਂ ਜਾ ਰਹੀਆਂ ਉਹ ਗੈਰ ਕਾਨੂੰਨੀ ਆ। ਸੋ ਉਸ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਮਾਨਤਾ ਦਿੱਤੀ ਆ ਤੇ ਜਿਹੜੇ ਯੂਐਸ ਅਟਾਰਨੀ ਆ ਅਲੀਨਾ ਹੱਬਾ ਉਸ ਦੀ ਜਿਹੜੀ ਨੋਮੀਨੇਸ਼ਨ ਆ, ਉਸ ਦੀ ਅਪਾਇੰਟਮੈਂਟ ਆ, ਉਸ ਨੂੰ ਇੱਕ ਹਿਸਾਬ ਦੇ ਨਾਲ ਅਨਲਾਫੁਲੀ ਸਰਵ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਐਲਾਨ ਇਹਨਾਂ ਨੇ ਕਰ ਦਿੱਤਾ ਹੈ। ਇਹ ਫੈਸਲਾ ਜਿਹੜਾ ਉਹ ਜਿਹੜਾ ਉਹ ਸੁਣਾ ਦਿੱਤਾ ਗਿਆ ਹੈਗਾ। ਸੋ ਇਸ ਦੇ ਨਾਲ ਕੀ ਫਰਕ ਪਊਗਾ ਇਹ ਜਿਹੜਾ ਉਹ ਦੇਖਣ ਵਾਲੀ ਗੱਲ ਆ। ਇਹ ਵੀ ਜ਼ਿਕਰਯੋਗ ਗੱਲ ਆ ਵੀ ਕਿਉਂਕਿ ਇਹ ਯੂਐਸ ਦੇ ਅਟਾਰਨੀਜ਼ ਦੇ ਹੋਣ ਕਰਕੇ ਇਹ ਬਹੁਤ ਸਾਰੇ ਜਿਹੜੇ ਕੇਸ ਆ ਸੁਪਰੀਮ ਕੋਰਟ ਤੱਕ ਜਿਹੜੇ ਉਹ ਪਹੁੰਚਦੇ ਆ। ਮਿਸ ਅਲੀਨਾ ਹੱਬਾ ਆ ਉਹਨਾਂ ਦਾ ਵੀ ਜਿਹੜਾ ਇੱਕ ਕੇਸ ਆ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਆ। ਸੋ ਇਹ ਹੁਣ ਜੇ ਅਨਲਾਫੁਲੀ ਸਰਵ ਕਰ ਰਹੀ ਹੈ, ਫੈਡਰਲ ਕੋਰਟ ਅਪੀਲ ਇਹ ਕਹਿ ਰਹੀ ਆ ਇਹ ਹੁਣ ਸੁਣਵਾਈ ਦੇ ਵਿੱਚ ਉੱਥੇ ਜਾ ਸਕੂਗੀ, ਨਹੀਂ ਜਾ ਸਕੂਗੀ, ਇਹ ਹੁਣ ਨਵਾਂ ਜਿਹੜਾ ਪੇਚਾ ਆ ਹਰਜੋਤ ਸਿੰਘ ਜੀ ਇੱਥੇ ਪੈ ਚੁੱਕਾ ਆ। ਇਸ ਤੋਂ ਪਹਿਲਾਂ ਫੈਡਰਲ ਕੋਰਟ ਨੇ ਜਿਹੜੀ ਮਿਸ ਹੈਲੀਗਨ ਆ ਉਸ ਨੂੰ ਵੀ ਅਨਲਾਫੁਲੀ ਅਪਾਇੰਟਡ ਐਲਾਨ ਦਿੱਤਾ ਗਿਆ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਜੋ ਅਫਗਾਨੀ ਮੂਲ ਦੇ ਬੰਦੇ ਨੇ ਨੈਸ਼ਨਲ ਗਾਰਡ ਦੇ ਉੱਤੇ ਗੋਲੀਆਂ ਚਲਾਈਆਂ ਸੀ ਤੇ ਇੱਕ ਨੈਸ਼ਨਲ ਗਾਰਡ ਦੀ ਮੌਤ ਵੀ ਹੋ ਗਈ ਸੀ। ਉਹਦੇ ਸੰਬੰਧ ਦੇ ਵਿੱਚ FBI ਜਿਹੜੀ ਆ ਉਹ ਇਨਵੈਸਟੀਗੇਸ਼ਨ ਕਰ ਰਹੀ ਆ। ਉਹਨਾਂ ਦੇ ਪਰਿਵਾਰ ਦੀ, ਹੋਰ ਉਹਦੇ ਜਿਹੜੇ ਦੋਸਤ ਮਿੱਤਰ ਐਸੋਸੀਏਟ ਹੈਗੇ ਆ, ਵੀ ਕਿਸ ਤਰ੍ਹਾਂ ਇਹ ਅਫਗਾਨੀ ਜਿਹੜਾ ਆ ਉਹ ਇੱਥੇ ਤੱਕ ਪਹੁੰਚਿਆ ਹੈਗਾ। ਇਸ ਇਨਵੈਸਟੀਗੇਸ਼ਨ 'ਚ ਇਹ ਪਤਾ ਲੱਗਿਆ ਵੀ ਜਿਹੜਾ ਜਦੋਂ ਇਹ ਅਫਗਾਨੀ ਮੂਲ ਦਾ ਬੰਦਾ ਅਮਰੀਕਨ ਫੋਰਸਿਸ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਕੰਮ ਕਰਦਾ ਸੀ, ਜਿਹੜਾ ਉਹਦਾ ਅਫਗਾਨ ਦਾ ਕਮਾਂਡਰ ਸੀ, ਉਹਦੀ ਜਿਹੜੀ ਮੌਤ ਹੋ ਗਈ ਸੀ। ਉਹ ਤੋਂ ਬਾਅਦ ਉਹ ਕਾਫੀ ਜਿਹੜਾ ਅਪਸੈਟ ਸੀਗਾ ਕਿਉਂਕਿ ਉਸ ਦੇ ਕੋਲ ਜੌਬ ਨਹੀਂ ਸੀ, 5 ਨਿਆਣੇ ਸੀ, ਵਰਕ ਪਰਮਿਟ ਉਹਦਾ ਐਕਸਪਾਇਰ ਹੋ ਗਿਆ ਸੀ ਤੇ ਬੜਾ ਸਟਰਗਲ ਕਰ ਰਿਹਾ ਸੀ ਆਪਣਾ ਰੈਂਟ ਪੇ ਕਰਨ ਦੇ ਲਈ ਤੇ ਬੱਚਿਆਂ ਨੂੰ ਖਾਣਾ ਖਵਾਉਣ ਦੇ ਲਈ। ਸੀਨੀਅਰ ਲਾ ਐਨਫੋਰਸਮੈਂਟ ਸੋਰਸਸ ਜਿਹੜੇ ਆ ਉਹ ਦੱਸ ਰਹੇ ਆ ਭਈ ਜਿਹੜੇ ਇਨਵੈਸਟੀਗੇਟਰ ਆ ਉਹ ਹਰ ਇੱਕ ਚੀਜ਼ ਵੱਲ ਦੇਖ ਰਹੇ ਹੈਗੇ ਆ। ਕਿਸ ਤਰ੍ਹਾਂ ਉਹਦੀ ਜਿਹੜੀ ਸਿਚੁਏਸ਼ਨ ਘਰ 'ਚ ਚੱਲ ਰਹੀ ਸੀ, ਜਾਂ ਉਹ ਰੈਡੀਕਲਾਈਜ਼ ਤਾਂ ਨਹੀਂ ਹੋਇਆ, ਜਾਂ ਉਹਦਾ ਕੋਈ ਦੁਬਾਰਾ ਕੀ ਲਿੰਕ ਫਿਰ ਅਫਗਾਨਿਸਤਾਨ ਦੇ ਵਿੱਚ ਕਿਸੇ ਤਰ੍ਹਾਂ ਤਾਂ ਨਹੀਂ ਸੀ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸ਼ੂਟਿੰਗ ਨੂੰ ਐਕਟ ਆਫ ਈਵਲ ਦੱਸਿਆ ਸੀਗਾ। ਕਹਿੰਦੇ ਸੀ ਵੀ ਇਹ ਐਨ ਐਕਟ ਆਫ ਹੇਟਰਡ ਐਂਡ ਐਕਟ ਆਫ ਟੈਰਰ ਹੈਗਾ ਤੇ ਉਹਨਾਂ ਨੇ ਕਿਹਾ ਵੀ ਕ੍ਰਾਈਮ ਅਗੇਂਸਟ ਆਵਰ ਨੇਸ਼ਨ ਹੈਗਾ। ਸੋ ਹਾਲਾਂਕਿ ਉਹ ਖੁਦ CIA ਦੇ ਨਾਲ ਜ਼ੀਰੋ ਯੂਨਿਟ ਦੇ ਵਿੱਚ ਕੰਮ ਕਰਦਾ ਸੀ ਤੇ ਉਸ ਸੰਬੰਧ ਦੇ ਵਿੱਚ ਜਾਂ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਥ੍ਰੈਟ ਕੀਤਾ ਵੀ ਮੈਂ ਤਾਂ ਅਫਗਾਨ ਮੂਲ ਦੇ ਜਿਹੜੇ ਅਮਰੀਕਨ ਸਿਟੀਜ਼ਨ ਬਣੇ ਹੋਏ ਹੈਗੇ ਆ ਉਹਨਾਂ ਦੀ ਸਿਟੀਜ਼ਨਸ਼ਿਪ ਵੀ ਸਟ੍ਰਿਪ ਕਰਨੀ ਆ, ਪੋਲੀਟੀਕਲ ਅਸਾਈਲਮ ਉਹਨਾਂ ਦੇ ਸਾਰਿਆਂ ਦੇ ਬੰਦ ਕਰਨੇ ਹੈਗੇ ਤੇ ਬਹੁਤ ਸਾਰੇ ਜਿਹੜੇ ਆ ਉਹ ਡਿਪੋਰਟ ਕਰ ਦੇਣੇ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਆਪਾਂ ਸ਼ਨੀਚਰਵਾਰ ਸ਼ੋਅ ਵੀ ਸੁਣਿਆ ਸੀ ਆਪਣੇ ਜੇ ਤਿਰਕੀਆਣਾ ਉਹਨਾਂ ਦਾ, ਹੋਰ ਵੀ ਬਹੁਤ ਸਾਰੇ ਜਿਹੜੇ ਵਕੀਲ ਆ ਉਹ ਇਹ ਕਹਿ ਰਹੇ ਆ ਵੀ ਇਹ ਡੀਨੈਚੁਰਲਾਈਜੇਸ਼ਨ ਬਹੁਤ ਹਾਰਡ ਹੁੰਦੀ ਆ। ਕਹਿੰਦੇ ਵੀ ਡੀਨੈਚੁਰਲਾਈਜੇਸ਼ਨ ਇਜ਼ ਐਕਸਟ੍ਰੀਮਲੀ ਲਿਮਿਟਡ। ਇਹ ਉਦੋਂ ਹੀ ਅਪਲਾਈ ਕਰਦੀ ਹੈਗੀ ਆ ਜਦੋਂ ਕਿਸੇ ਨੇ ਸਿਟੀਜ਼ਨਸ਼ਿਪ ਕੋਈ ਫਰਾਡ ਕਰਕੇ ਲਈ ਹੋਵੇ ਜਾਂ ਕੋਈ ਜਿਹੜਾ ਮਟੀਰੀਅਲ ਆ ਉਸ ਨੂੰ ਲੁਕੋ ਕੇ ਲਈ ਹੋਵੇ। ਇਹ ਉਸ ਕਰਕੇ ਜਿਹੜੀ ਡੀਨੈਚੁਰਲਾਈਜੇਸ਼ਨ ਹੋ ਸਕਦੀ ਹੈਗੀ ਆ। ਸੋ ਇਹ ਜਿਹੜਾ ਇਸ਼ੂ ਆ ਜਦੋਂ ਤੋਂ ਸ਼ੂਟਿੰਗ ਹੋਈ ਆ ਉਹ ਤੋਂ ਬਾਅਦ ਜਿਹੜੀ ਐਂਟੀ ਇਮੀਗ੍ਰੈਂਟ ਵੇਵ ਆ ਉਹ ਬਹੁਤ ਜ਼ਿਆਦਾ ਚੱਲ ਰਹੀ ਹੈਗੀ ਆ, ਖਾਸ ਕਰਕੇ ਜਿਹੜੇ ਲੋਕ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਹੋਇਆ ਹੈ ਉਹਨਾਂ ਦੇ ਅਗੇਂਸਟ। ਜੀ, ਹਰਜੋਤ ਸਿੰਘ ਜੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਉਹ ਮਾਰਾਂਗੇ। ਭਾਰਤ ਦੀ ਸਰਕਾਰ ਕੀ ਕਹਿ ਰਹੀ ਆ ਉੱਥੇ ਨਵੇਂ ਫੋਨ ਵੇਚਣ ਜਿਹੜੇ ਉਹ ਵਾਲਿਆਂ ਨੂੰ,
ਉਹਦੇ ਬਾਰੇ ਵੀ ਜਿਹੜੀ ਉਹ ਚਰਚਾ ਜਿਹੜੀ ਉਹ ਕਰਾਂਗੇ। ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਅਹਿਮ ਖਬਰਾਂ ਚੱਲ ਰਹੀਆਂ। ਸਟਾਕਟਨ ਦੇ ਵਿੱਚ ਜਿਹੜੀ ਸ਼ੂਟਿੰਗ ਹੋਈ ਆ ਉਸ ਦੀ ਕੀ ਲੇਟੈਸਟ ਅਪਡੇਟ ਜਿਹੜੀ ਉਹ ਆ ਰਹੀ ਆ, ਉਹ ਕੀ ਮਾਮਲਾ ਸੀਗਾ, ਉਹਦੇ ਬਾਰੇ ਵੀ ਆਪਾਂ ਚਰਚਾ ਜਿਹੜੀ ਉਹ ਕਰਦੇ ਹਾਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਇੰਡੀਆ ਨੇ ਹੁਣ ਜਿਹੜੇ ਵੀ ਨਵੇਂ ਫੋਨ ਵਿਕਣੇ ਆ, ਉਹਨਾਂ ਸਾਰੇ ਹੀ ਜਿਹੜੇ ਫੋਨ ਮੇਕਰਸ ਆ ਉਹਨਾਂ ਨੂੰ ਆਦੇਸ਼ ਦੇ ਦਿੱਤੇ ਆ ਵੀ ਸਰਕਾਰ ਦੇ ਦੁਆਰਾ ਜਿਹੜੀ ਇੱਕ ਸਾਈਬਰ ਕ੍ਰਾਈਮ ਤੇ ਹੈਕਿੰਗ ਨੂੰ ਟੈਕਲ ਕਰਨ ਦੇ ਲਈ ਜਿਹੜੀ ਉਹਨਾਂ ਦੀ ਸਰਕਾਰੀ ਐਪ ਆ ਉਸ ਨੂੰ ਇੰਸਟਾਲ ਕਰਕੇ ਜਿਹੜਾ ਉਹ ਤੁਸੀਂ ਘੱਲਣਾ ਹੈਗਾ ਆ। ਸੋ ਸਾਈਬਰ ਸਿਕਿਉਰਿਟੀ ਨਹੀਂ, ਇਹ ਤਾਂ ਸਾਈਬਰ ਨਜ਼ਰ ਰੱਖਣ ਵਾਲੀ ਜਿਹੜੀ ਗੱਲ ਆ ਵੀ ਜੋ ਸਰਕਾਰ ਨੇ ਇਸ ਟਾਈਮ ਉੱਥੇ ਐਲਾਨ ਕਰ ਦਿੱਤਾ ਆ। ਰੋਇਟਰਸ ਹਰਜੋਤ ਸਿੰਘ ਜੀ ਇਹ ਰਿਪੋਰਟ ਇਸ ਦੇ ਬਾਬਤ ਅੱਜ ਕਰ ਰਿਹਾ ਆ ਵੀ ਇੰਡੀਆ ਆਰਡਰ ਸਮਾਰਟਫੋਨ ਮੇਕਰਸ ਟੂ ਪ੍ਰੀਲੋਡ ਸਟੇਟ ਓਨਡ ਸਾਈਬਰ ਸੇਫਟੀ ਐਪ। ਤੁਹਾਡੇ ਕੋਲ ਆਪਣੇ ਹਰਜੋਤ ਸਿੰਘ ਜੀ ਇਹਨਾਂ ਕੋਲ ਆਪਣੇ ਤਾਂ ਡਾਟਾ ਜਿਹੜਾ ਉਹ ਬਚਾਇਆ ਨਹੀਂ ਜਾਂਦਾ, ਲੋਕਾਂ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਜਿਹੜਾ ਹੁਣ ਹੈਕਿੰਗ ਤੋਂ ਬਚਾਵਾਂਗੇ ਤੇ ਸਰਕਾਰੀ ਸੇਫਟੀ ਐਪ ਜਿਹੜੀ ਉਹ ਤੁਸੀਂ ਇੰਸਟਾਲ ਕਰਕੇ ਜਿਹੜਾ ਉਹ ਰੱਖੋ। ਇਹ ਨਾ ਇਹ ਕੋਈ ਨਵੇਕਲੀ ਜਿਹੜੀ ਉਹ ਗੱਲ ਨਹੀਂ ਆ। ਇਦਾਂ ਦੀਆਂ ਜਿਹੜੀਆਂ ਅਥਾਰਟੇਰੀਅਨ ਸਰਕਾਰਾਂ ਹੁੰਦੀਆਂ ਆ ਉਹਨਾਂ ਦਾ ਕੰਮ ਹੀ ਇਹ ਵੀ ਲੋਕਾਂ ਦੇ ਉੱਤੇ ਨਜ਼ਰ ਕਿੱਦਾਂ ਜਿਹੜੀ ਉਹ ਬਣਾ ਕੇ ਜਿਹੜੀ ਉਹ ਰੱਖਣੀ ਆ। ਸੋ ਜਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਈਏ, ਰਸ਼ੀਆ ਨੇ ਆਪਣੇ ਜਿੰਨੇ ਵੀ ਉੱਥੇ ਫੋਨ ਚੱਲਦੇ ਆ ਉੱਥੇ ਮੈਕਸ ਮੈਸੇਂਜਰ ਸਤੰਬਰ ਦੇ ਵਿੱਚ ਉਹਨਾਂ ਨੇ ਚਾਲੂ ਕੀਤਾ ਸੀਗਾ, ਉਹ ਉੱਥੇ ਇੰਸਟਾਲ ਕਰਕੇ ਸਾਰੇ ਫੋਨਸ ਦੇ ਵਿੱਚ ਆਉਂਦਾ ਆ। ਹੁਣ ਉਸੇ ਹੀ ਤਰਜ਼ ਦੇ ਉੱਤੇ ਇੰਡੀਆ ਨੇ ਹੁਣ ਸਮਾਰਟਫੋਨ ਮੇਕਰਸ ਨੂੰ ਆਖ ਦਿੱਤਾ ਆ ਵੀ ਜਿਹੜੀ ਸਰਕਾਰ ਦੀ ਸਾਈਬਰ ਸਿਕਿਉਰਿਟੀ ਐਪ ਜਿਹੜੀ ਆ ਉਹ ਜਿਹੜੀ ਉਹ ਪਾ ਕੇ ਘੱਲੋ ਤਾਂ ਜੋ ਇਹਨਾਂ ਦੇ ਉੱਤੇ ਜਿਹੜੀ ਆ ਹੈਕਿੰਗ ਨੂੰ ਬਚਾਇਆ ਜਾ ਸਕੇ। ਸੰਚਾਰ ਸਾਥੀ ਉਸਦਾ ਉਹਨਾਂ ਨੇ ਨਾਮ ਜਿਹੜਾ ਉਹ ਫੋਨ ਦਾ ਰੱਖਿਆ ਤੇ ਪਰਮਾਨੈਂਟਲੀ ਕਹਿੰਦੇ ਯੂਜ਼ਰ ਦੇ ਕੋਲ ਆਪਸ਼ਨ ਨਹੀਂ ਹੋਣੀ ਚਾਹੀਦੀ ਵੀ ਉਸ ਨੂੰ ਇਸ ਦੇ ਵਿੱਚੋਂ ਜਿਹੜਾ ਉਹ ਡਿਲੀਟ ਕੀਤਾ ਜਿਹੜਾ ਉਹ ਜਾ ਸਕੇ। ਜਿਹਨਾਂ ਨੇ ਇੱਕ ਜਾਰਜ ਔਰਵੈਲ ਦੀ ਕਿਤਾਬ ਆ 1984, ਉਹਦੇ ਵਿੱਚ ਇੱਕ ਕਨਸੈਪਟ ਆ ਪੈਨ ਆਪਟੀਕਨ। ਇਹ ਜਿਹੜਾ ਪੈਨ ਆਪਟੀਕਨ ਕੀ ਹੁੰਦਾ ਆ ਵੀ ਇੱਕ ਜਦੋਂ ਜੇਲ੍ਹ ਹੁੰਦਾ, ਜੇਲ੍ਹ ਦਾ ਨਕਸ਼ਾ ਬਣਾਇਆ ਜਾਂਦਾ ਆ, ਜਿੰਨੇ ਵੀ ਜੇਲ੍ਹ ਦੇ ਦਰਵਾਜ਼ੇ ਹੁੰਦੇ ਆ ਨਾ ਉਹ ਇੱਕ ਗੁੰਬਦ ਦੇ ਵੱਲ ਨੂੰ ਕਹਿ ਲਓ ਵੀ ਉਹ ਦੇਖ ਰਹੇ ਹੁੰਦੇ ਆ। ਇੱਕ ਗੁੰਬਦ ਤੋਂ ਉਹਨਾਂ ਸਾਰਿਆਂ ਦੇ ਉੱਤੇ ਨਜ਼ਰ ਜਿਹੜੀ ਉਹ ਰੱਖੀ ਜਿਹੜੀ ਹੋ ਜਾਂਦੀ ਆ। ਸੋ ਇਸ ਟਾਈਮ ਭਾਰਤ ਦੇ ਵਿੱਚ ਜਿਹੜੀ ਡਿਜੀਟਲ ਪੈਨ ਆਪਟੀਕੇਸ਼ਨ ਉਹ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਆ। ਜਿਹੜੇ ਲੋਕ ਕੰਪਿਊਟਰ ਸਾਇੰਸ ਦੇ ਵਿੱਚ ਥੋੜੇ ਇੰਟਰਸਟ ਰੱਖਦੇ ਆ ਉਹ ਇਸ ਨੂੰ ਥੋੜਾ ਹੋਰ ਪੜ੍ਹਨਗੇ ਤਾਂ ਇਸ ਦੇ ਬਾਰੇ ਪਤਾ ਜਿਹੜਾ ਉਹ ਲੱਗੂਗਾ। ਪੈਗਾਸਸ ਯਾਦ ਹੋਣਾ ਹਰਜੋਤ ਸਿੰਘ ਜੀ, ਇੱਕ ਜਿਹੜੀ ਇਜ਼ਰਾਈਲ ਦੀ ਕੰਪਨੀ ਦੇ ਦੁਆਰਾ ਕਹਿ ਲਓ ਵੀ ਬੈਕਗਰਾਊਂਡ ਦੇ ਵਿੱਚ ਚੱਲਣ ਵਾਲੀ ਐਪ ਜਿਹਦੇ ਨਾਲ ਹੈਕ ਕਰਦੇ ਸੀ ਤੁਹਾਡੀ ਇਨਫੋਰਮੇਸ਼ਨ ਦੇ ਉੱਤੇ, ਤੁਹਾਡੇ ਉੱਤੇ ਜਿਹੜੀ ਬੇਸਿਕਲੀ ਉਸ ਦੇ ਜ਼ਰੀਏ ਨਜ਼ਰ ਰੱਖੀ ਜਾਂਦੀ ਸੀ। ਕੋਗਨਾਈਟ ਤੇ NSO ਪੈਗਾਸਸ ਵਰਗੇ ਜਿਹੜੇ ਜਸੂਸੀ ਸੰਦ ਟੂਲ ਜਿਹੜੇ ਉਹ ਵਰਤੇ ਗਏ ਸੀਗੇ, ਬਹੁਤ ਸਾਰੇ ਫੋਨ ਤੇ ਲੈਪਟਾਪਸ ਦੇ ਵਿੱਚ ਰੱਖੇ ਗਏ ਸੀਗੇ। ਬਹੁਤ ਸਾਰੇ ਖਾਸ ਕਰਕੇ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਵੀ ਇਸ ਦਾ ਜਿਹੜਾ ਨਿਸ਼ਾਨਾ ਬਣਾਇਆ ਸੀ। ਉਹਦੇ ਨਾਲ ਉੱਥੇ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਇਆ ਸੀ। ਸੋ ਪੈਨ ਆਪਟੀਕਨ ਜਿਹੜਾ ਉਹ ਇਸ ਟਾਈਮ ਕੀਤਾ ਜਾ ਰਿਹਾ ਆ ਵੀ ਤੁਹਾਡੇ ਉੱਤੇ ਹਰ ਇੱਕ ਤਰਫੋਂ ਜਿਹੜੀ ਉਹ ਨਜ਼ਰ ਰੱਖੀ ਜਾ ਸਕੇ। ਸਿਮ ਦੇ ਨਾਲ ਇੰਡੀਆ ਦੇ ਵਿੱਚ ਕਹਿੰਦੇ ਵੀ ਇਹ ਜਿਹੜੀ ਨਵੀਂ ਐਪ ਉਸ ਨੂੰ ਬਾਈਂਡ ਕਰ ਦੇਣਾ ਆ ਤੇ ਉਹ ਫਿਰ ਤੁਹਾਡੇ ਫੋਨ ਦੇ ਵਿੱਚ ਪੱਕੀਓ ਹੀ ਜਿਹੜੀ ਉਹ ਰਹੂਗੀ ਤੇ ਬਹਾਨਾ ਜਿਹੜਾ ਇਹ ਆ ਵੀ ਤੁਹਾਨੂੰ ਹੈਕਿੰਗ ਤੋਂ ਬਚਾਉਣਾ ਆ, ਪਰ ਨਿਸ਼ਾਨਾ ਉਹਨਾਂ ਦਾ ਇਹ ਆ ਵੀ ਤੁਹਾਡੇ ਉੱਤੇ ਨਜ਼ਰ ਰੱਖਣੀ ਆ। ਜੀ ਬਿਲਕੁਲ। ਅਗਲੀ ਖਬਰ ਵਿੱਚ ਚਲੀਏ। ਅੱਜ ਲਾਸ ਐਂਜਲਸ ਟਾਈਮਸ ਨੇ ਕਾਫੀ ਵੱਡਾ ਆਰਟੀਕਲ ਛਾਪਿਆ ਖਾਸ ਕਰਕੇ ਟਰੱਕਰਸ ਨੂੰ ਲੈ ਕੇ। ਕਹਿੰਦੇ ਵੀ ਵਾਈ ਆਰ ਕੈਲੀਫੋਰਨੀਅਨਸ ਇੰਡੀਅਨ ਟਰੱਕ ਡਰਾਈਵਰਸ ਡਿਸਅਪੀਅਰਿੰਗ ਡਰਿੰਗ ਦਾ ਹੌਲੀਡੇ ਰਸ਼। ਵੀ ਹੌਲੀਡੇ ਰਸ਼ ਦੇ ਦੌਰਾਨ ਬਹੁਤ ਸਾਰੇ ਜਿਹੜੇ ਇੰਡੀਅਨ ਡਰਾਈਵਰਸ ਆ ਉਹ ਲੱਭ ਨਹੀਂ ਰਹੇ ਹੈਗੇ। ਇਹਦੇ ਵਿੱਚ ਉਹਨਾਂ ਨੇ ਇੱਕ ਸਟੋਰੀ ਰਨ ਕੀਤੀ ਹੈਗੀ ਆ। CEO ਜੋ ਰੋਡੀਜ਼ ਨਾਮ ਦੀ ਕੰਪਨੀ ਆ, ਰਵਿੰਦਰ ਸਿੰਘ, ਜਿਹੜੇ ਕਹਿੰਦੇ ਵੀ 300 ਦੇ ਕਰੀਬ ਡਰਾਈਵਰ ਆ, ਉਹਦੇ ਚੋਂ 100 ਦੇ ਕਰੀਬ ਡਰਾਈਵਰ ਦੇ ਉੱਤੇ ਜਿਹੜਾ ਅਸਰ ਪੈ ਚੁੱਕਾ ਹੈਗਾ। ਟਰੱਕਿੰਗ ਕੰਪਨੀਆਂ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਆ ਉਹ ਆਪਣੇ ਵਹੀਕਲਸ ਨੂੰ ਖੜੀਆਂ ਕਰ ਰਹੀਆਂ ਹੈਗੀਆਂ, ਪੈਸੇ ਲੂਜ਼ ਕਰ ਰਹੀਆਂ ਹੈਗੀਆਂ ਕਿਉਂਕਿ DMV ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ
ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਇਮੀਗ੍ਰੈਂਟਸ ਨੇ ਲਏ ਸੀ ਉਹ ਕੈਂਸਲ ਕਰ ਦਿੱਤੇ ਹੈਗੇ ਆ। ਕਹਿੰਦੇ ਵੀ ਇਹ ਜਿਹੜੀ ਪਾਲਿਸੀ ਆ ਇਹਦੇ ਨਾਲ ਹਜ਼ਾਰਾਂ ਹੀ ਇੰਡੀਅਨ ਟਰੱਕਰਸ, ਕਿਉਂਕਿ ਉਹਨਾਂ ਨੇ ਸ਼ਬਦ ਇੰਡੀਅਨ ਟਰੱਕਰ ਵਰਤਿਆ, ਸੋ ਐਗਜ਼ੈਕਟਲੀ ਮੈਂ ਸੇਮ ਟਰਾਂਸਲੇਸ਼ਨ ਕਰ ਰਿਹਾ ਲਾਸ ਐਂਜਲਸ ਟਾਈਮ ਦੀ। ਤੇ ਉਹ ਕਹਿੰਦੇ ਵੀ ਸਟੇਟ ਦੀ ਇਹ ਸਪਲਾਈ ਚੇਨ ਦਾ ਪਿੱਲਰ ਹੈਗਾ, ਪਰ ਜਿਹੜੇ ਸਮਾਲ ਟਰੱਕਿੰਗ ਆਪਰੇਟਰਸ ਆ ਉਹ ਡਿਪੈਂਡ ਕਰਦੇ ਇਹਨਾਂ ਵਰਕਰਸ ਦੇ ਉੱਤੇ, ਤੇ ਨਹੀਂ ਤਾਂ ਇਹ ਸਾਰਾ ਕੁਝ ਕਲੈਪਸ ਕਰ ਜਾਊਗਾ ਜਿੱਧਰ ਨੂੰ ਜਿਹੜੀ ਗੱਲ ਤੁਰਦੀ ਜਾਂਦੀ ਹੈਗੀ ਆ। ਬੇਕਰਸਫੀਲਡ ਦੇ ਵਿੱਚ ਇਸ ਕੰਪਨੀ ਦੇ ਮਾਲਕ ਨੇ ਇਹ ਕਿਹਾ ਵੀ ਜਿਹੜੇ 200 ਦੇ ਕਰੀਬ ਜਿਹੜੇ ਬਿਗ ਰਿਗਸ ਹੈਗੇ ਆ, ਉਹ ਉਹਨਾਂ ਦੇ ਡਰਾਈਵਰਸ ਦੇ ਲਾਇਸੈਂਸ ਕੈਂਸਲ ਹੋ ਗਏ ਆ। ਹੁਣ ਉਹ ਕਿੱਥੇ ਜਾਣ? ਅਮਰੀਕਾ ਦੇ ਵਿੱਚ ਟੈਕ ਤੋਂ ਬਾਅਦ, ਮੈਡੀਸਨ ਤੋਂ ਬਾਅਦ, ਫੈਮਿਲੀ ਬਿਜ਼ਨਸ ਜਿੱਦਾਂ ਸਟੋਰ, ਲਿਕਰ ਸਟੋਰ, ਗੈਸ ਸਟੇਸ਼ਨਸ, ਉਹਨਾਂ ਤੋਂ ਬਾਅਦ ਟਰੱਕਿੰਗ ਜਿਹੜਾ ਆ ਇਹ ਵਨ ਆਫ ਦਾ ਲਾਰਜੈਸਟ ਸੋਰਸ ਆਫ ਏਮਪਲੋਇਮੈਂਟ ਆ ਅਮਰੀਕਾ ਦੇ ਵਿੱਚ। ਜਿਹੜੇ ਭਾਰਤੀ ਮੂਲ ਦੇ ਲੋਕ ਰਹਿੰਦੇ ਹੈਗੇ ਆ ਉਹਨਾਂ ਦਾ। ਇੰਡੀਅਨ ਟਰੱਕਰਸ ਇਹ ਕਹਿੰਦੇ ਆ ਵੀ ਸਾਨੂੰ ਅਨਫੇਅਰਲੀ ਟਾਰਗੇਟ ਕੀਤਾ ਗਿਆ ਹੈਗਾ। ਇੱਕ ਜਿਹੜਾ ਹਰਜਿੰਦਰ ਸਿੰਘ ਦਾ ਐਕਸੀਡੈਂਟ ਹੋਇਆ ਉਹ ਤੋਂ ਬਾਅਦ ਲੜਾਈ ਜਿਹੜੀ ਆ ਇਹ ਅਮਰੀਕਾ ਦੀ ਸਰਕਾਰ ਤੇ ਹੁਣ ਕੈਲੀਫੋਰਨੀਆ ਦੀ ਸਰਕਾਰ ਦੀ ਬਣ ਗਈ ਹੈਗੀ ਆ। ਸੋ ਇੱਕ ਡਰਾਈਵਰ ਦੀ ਸਟੋਰੀ ਹੋਰ ਵੀ ਰਨ ਕੀਤੀ ਆ, 27 ਸਾਲਾਂ ਦਾ ਜੋਬਨ ਸਿੰਘ। ਉਹ ਕਹਿੰਦੇ ਵੀ ਮੈਂ ਬੇਕਰਸਫੀਲਡ 'ਚ 80,000 ਦਾ ਟਰੱਕ ਲਿਆ ਸੀ ਤੇ ਹੁਣ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਿੱਦਾਂ ਟਰੱਕ ਦੀਆਂ ਪੇਮੈਂਟ ਦਊਂਗਾ ਜਦ ਮੇਰਾ ਲਾਇਸੈਂਸ ਚਲੇ ਜਾਣਾ ਹੈਗਾ। ਪੰਜਾਬੀ ਸਿੱਖ ਟਰੱਕਰਸ ਅਮਰੀਕਨ ਟਰੱਕਿੰਗ ਇੰਡਸਟਰੀ ਦਾ ਪਿੱਲਰ ਆ। 7.5 ਲੱਖ ਦੇ ਕਰੀਬ ਕਹਿੰਦੇ ਪੰਜਾਬੀ ਸਿੱਖ ਅਮਰੀਕਾ 'ਚ ਰਹਿੰਦੇ ਆ, ਜਿਹਦੇ ਵਿੱਚੋਂ 1.5 ਲੱਖ ਦੇ ਕਰੀਬ ਟਰੱਕਿੰਗ ਇੰਡਸਟਰੀ ਦੇ ਵਿੱਚ ਆ। ਮੈਜੋਰਟੀ ਦੇ ਵਿੱਚ ਵੈਸਟ ਕੋਸਟ ਬੇਸਡ ਆ। ਇਹ ਲਾਸ ਐਂਜਲਸ ਟਾਈਮ ਦੀ ਅੱਜ ਦੀ ਸਟੋਰੀ ਆ, ਉਹ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਹੈਗਾ। ਬਾਕੀ ਸਾਰਿਆਂ ਨੂੰ ਪਤਾ ਹੀ ਆ ਵੀ ਸਿੱਖਾਂ ਦਾ ਰਹਿਣ ਸਹਿਣ ਸਾਰਾ ਕੁਝ ਕਿੱਦਾਂ ਦਾ ਹੁੰਦਾ, ਉਹ ਡਿਟੇਲ 'ਚ ਦੱਸਿਆ ਗਿਆ ਹੈਗਾ। ਬੇਕਰਸਫੀਲਡ ਤੋਂ ਮਨਪ੍ਰੀਤ ਕੌਰ ਉਹਨਾਂ ਨੇ ਦੱਸਿਆ ਵੀ ਮੇਰਾ ਫਾਦਰ ਖੁਦ ਟਰੱਕਰ ਸੀ ਤੇ ਇਹ ਬਹੁਤ ਵੱਡਾ ਜਿਹੜਾ ਅਸਰ ਆ ਇਹਦੇ ਉੱਤੇ ਪੈ ਰਿਹਾ ਹੈਗਾ। ਪਰ ਦੂਸਰੇ ਪਾਸੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਕੈਲੀਫੋਰਨੀਆ ਦਾ $40 ਮਿਲੀਅਨ ਦੀ ਜਿਹੜੀ ਫੈਡਰਲ ਫੰਡਿੰਗ ਆ ਉਹਨੂੰ ਰੋਕਤਾ ਵੀ ਤੁਸੀਂ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਲਾਓ ਤੇ ਹੋਰ ਵੀ ਜਿਹੜੀ ਫੰਡਿੰਗ ਆ ਉਹ ਅਸੀਂ ਰੋਕਾਂਗੇ। ਪਿਛਲੇ ਮਹੀਨੇ ਇਹਨੂੰ ਦੇਖਦੇ ਹੋਏ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ 17,000 ਦੇ ਕਰੀਬ ਕਮਰਸ਼ੀਅਲ ਡਰਾਈਵਰ ਲਾਇਸੈਂਸ ਰੀਵੋਕ ਕਰ ਦਿੱਤੇ ਸੀ। ਇਹ ਜਿਹੜੇ ਲਾਇਸੈਂਸ ਆ ਉਹ ਕੈਂਸਲ ਕਰ ਦਿੱਤੇ ਆ ਡੀਐਮਵੀ ਵੱਲੋਂ, ਕਿਉਂਕਿ ਉਹਨਾਂ ਦਾ ਜਿਹੜਾ ਐਕਸਪਾਇਰ ਟਾਈਮ ਆ ਜਿਹੜਾ ਉਹਨਾਂ ਦੇ ਕੋਲ ਲੀਗਲ ਵਰਕ ਆ ਉਹਦੇ ਨਾਲ ਮੈਚ ਨਹੀਂ ਕਰਦਾ ਹੈਗਾ। ਇਸੇ ਤਰ੍ਹਾਂ ਸਟੋਰੀ 'ਚ ਅੱਗੇ ਜਾ ਕੇ ਇੱਕ ਸੁਖਦੀਪ ਸਿੰਘ ਓਨਰ ਆ ਕੈਲੀ ਬ੍ਰਦਰਸ ਟਰੱਕ ਲਾਈਨ ਦੇ। ਉਹਨਾਂ ਨੇ ਇਹ ਕਿਹਾ ਵੀ ਮੇਰੇ ਕੋਲ 60 ਟਰੱਕ ਆ ਜੋ ਮਰਸਟ ਦੇ ਵਿੱਚ, 10 ਜਿਹੜੇ ਆਲਰੇਡੀ ਡਰਾਈਵਰ ਆ ਉਹ ਪਿਛਲੇ ਮਹੀਨੇ ਕੁਇਟ ਕਰ ਗਏ ਹੈਗੇ ਆ। ਕਹਿੰਦੇ ਵੀ ਅਸੀਂ ਜੌਬ ਨਹੀਂ ਕਰਨੀ ਹੈਗੀ। ਸੋ ਕਹਿੰਦੇ ਹਾਲਾਂਕਿ ਉਹਨਾਂ ਦੇ ਕੋਲ ਵੈਲਿਡ ਲਾਇਸੈਂਸ ਆ, ਵੈਲਿਡ ਵਰਕ ਪਰਮਿਟ ਆ, ਪਰ ਉਹ ਡਰ ਰਹੇ ਆ ਵੀ ਜੇ ਅਸੀਂ ਗਏ ਕਿਤੇ ਸਾਨੂੰ ਜਿਹੜੇ ਆ ਆਈਸ ਵਾਲੇ ਅਰੈਸਟ ਨਾ ਕਰ ਲੈਣਗੇ, ਤੇ ਉਹ ਕਹਿੰਦੇ ਵੀ ਅਸੀਂ ਹੁਣ ਟਰੱਕ ਨਹੀਂ ਡਰਾਈਵ ਕਰਨਾ ਹੈਗਾ। ਰੋਡੀਜ਼ ਟਰੱਕਿੰਗ ਕੰਪਨੀ ਦੇ 25 ਦੇ ਕਰੀਬ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਕੈਂਸਲੇਸ਼ਨ ਨੋਟਿਸ ਗਏ ਹੈਗੇ ਆ। ਤੇ ਕੰਪਨੀ ਵਾਲੇ ਕਹਿੰਦੇ ਵੀ ਹੁਣ ਅਸੀਂ ਹਜ਼ਾਰਾਂ ਦੇ ਹਿਸਾਬ ਦੇ ਨਾਲ ਜਿਹੜੇ ਡਾਲਰ ਆ ਉਹ ਹਰ ਮਹੀਨੇ ਲੂਜ਼ ਕਰ ਰਹੇ ਹੈਗੇ ਆ ਜੀ। ਪਾਲਿਸੀ ਚੇਂਜਸ ਜਿਹੜੀਆਂ ਹੈਗੀਆਂ ਨਾਨ ਸਿਟੀਜ਼ਨ ਕਮਰਸ਼ੀਅਲ ਲਾਇਸੈਂਸ ਤੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਐਨਫੋਰਸਮੈਂਟ ਨੂੰ ਲੈ ਕੇ 4 ਲੱਖ ਦੇ ਕਰੀਬ ਜਿਹੜੇ ਕਮਰਸ਼ੀਅਲ ਡਰਾਈਵਰਸ ਆ ਆਉਣ ਵਾਲੇ ਜਿਹੜੇ 3 ਸਾਲਾਂ ਦੇ ਵਿੱਚ ਕਹਿੰਦੇ ਰਿਮੂਵ ਹੋ ਸਕਦੇ ਆ। ਜੇਵੀ ਹੰਟ ਨੇ ਇਹ ਦੱਸਿਆ, ਜਿਹੜੀ ਵਨ ਆਫ ਦਾ ਲਾਰਜੈਸਟ ਟਰੱਕਿੰਗ ਕੰਪਨੀ ਹੈਗੀ ਆ। ਸੋ ਬਹੁਤ ਸਾਡੀਆਂ ਕਾਲਾਂ ਵੀ ਬਹੁਤ ਸਾਰੀਆਂ ਆਉਂਦੀਆਂ, ਬਹੁਤ ਸਾਰੀਆਂ ਤੁਸੀਂ ਦੇਖੀਆਂ ਹੋਣੀਆਂ ਟਿਕਟੌਕ ਤੇ ਹੋਰ ਡਰਾਈਵਰਸ ਨੂੰ ਕਿੱਦਾਂ ਬਾਰ-ਬਾਰ ਜਿਹੜਾ ਪੁੱਛਿਆ ਜਾ ਰਿਹਾ ਹੈਗਾ ਇੰਗਲਿਸ਼ ਦੇ ਬਾਰੇ, ਹੋਰ ਬਹੁਤ ਨਾਨ ਡੋਮਿਸਾਈਲ ਵਾਲਿਆਂ ਦੇ ਲਈ ਤਾਂ ਬੜਾ ਔਖਾ ਕੰਮ ਹੋਇਆ ਪਿਆ ਆ। ਹੁਣ ਕਈ ਲੋਕ ਤਾਂ ਦੱਸ ਰਹੇ ਆ ਵੀ ਬ੍ਰੋਕਰ ਉਹਨਾਂ ਨੂੰ ਲੋਡ ਵੀ ਨਹੀਂ ਦੇ ਰਹੇ। ਕਈ ਵੇਅਰ ਹਾਊਸ ਵਾਲੇ ਕਹਿੰਦੇ ਆ ਵੀ ਨਿਕਲ ਜਾਓ ਇੱਥੋਂ, ਬੜਾ ਕੁਝ ਹੋ ਰਿਹਾ। ਕਈ ਟਰੱਕਰਸ ਦੇ ਨਾਲ ਗੱਲ ਹੋ ਰਹੀ, ਉਹ ਕਹਿੰਦੇ ਵੀ ਸਕੇਲਾਂ ਤੋਂ ਇੰਨਾ ਡਰ ਲੱਗਣ ਲੱਗਾ ਹੋਇਆ ਵੀ ਉਹ ਡਰਾਈਵਿੰਗ ਉਸ ਹਿਸਾਬ ਦੇ ਨਾਲ ਕਰਦੇ ਵੀ ਜਦੋਂ ਸਕੇਲ ਬੰਦ ਹੁੰਦੀ ਉਦੋਂ ਨਿਕਲਣਾ। ਹੁਣ ਇਹ ਪਤਾ ਨਹੀਂ ਵੀ ਕਿੱਦਾਂ ਆ ਕਿਵੇਂ ਆ, ਪਰ ਉਹ ਆਪਣੇ ਮੂੰਹੋਂ ਇਹ ਗੱਲਾਂ ਜਿਹੜੀਆਂ ਉਹ ਦੱਸ ਰਹੇ ਵੀ ਸਕੈਜੂਲ ਉਸ ਹਿਸਾਬ ਦੇ ਨਾਲ ਉਹਨਾਂ ਨੇ ਬਣਾਏ ਆ। ਇੱਕ ਚੀਜ਼ ਜਿਹੜੀ ਹੋਈ ਹੈ ਇਸ ਦੇ ਚੱਲਦਿਆਂ ELD ਵਾਲੇ ਕਈ ਲੋਕਾਂ ਨੇ ਬੰਦ ਕਰਤੀ ਆ, ਉਹ ਚੰਗੀ ਗੱਲ ਆ। ਉਹ ਪਹਿਲਾਂ ਹੀ ਖਤਰਨਾਕ ਕੰਮ ਸੀਗਾ, ਜਦੋਂ ਨੀਂਦਰੇ ਹੋ ਕੇ ਜਦੋਂ ਚਲਾਉਣਾ ਤਾਂ ਫਿਰ ਆਪ ਖਤਰੇ ਦੇ ਵਿੱਚ ਪੈਣਾ ਤੇ ਨਾਲ ਦੂਜਿਆਂ ਨੂੰ ਖਤਰੇ 'ਚ ਪਾਉਣਾ, ਉਹ ਤਾਂ ਗੱਲ ਪਹਿਲਾਂ ਹੀ ਗਲਤ ਸੀਗੀ। ਸੋ ਪਰ ਇਹ ਆ ਵੀ ਇਹਦੇ ਜਿਹੜੇ ਇਫੈਕਟ ਆ, ਰਿਪਲ ਇਫੈਕਟ ਨੇ ਇਸ ਪੂਰੇ ਕਹਿ ਲਓ ਵੀ ਮਾਮਲੇ ਦੇ, ਉਹ ਪੂਰੀ ਟਰੱਕਿੰਗ ਇੰਡਸਟਰੀ ਨੂੰ ਜਿਹੜੇ ਉਹ ਝੱਲਣੇ ਜਿਹੜੇ ਉਹ ਪੈ ਰਹੇ ਆ। ਹੁਣ ਆਪਣੀ ਕਮਿਊਨਿਟੀ ਦੇ ਤੇ ਬਹੁਤਾਤ ਜਿਹੜੇ ਟਰੱਕਰਸ ਆ ਉਹ ਇਸ ਕੈਟਾਗਰੀ ਦੇ ਅੰਡਰ ਜਿਹੜੇ ਉਹ ਆ ਜਾਂਦੇ ਆ। ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਨਹੀਂ, ਪਰ ਬਹੁਤੇ ਜਿਹੜੇ ਆ ਖਾਸ ਕਰਕੇ ਜਿਹੜੇ ਲੇਟਲੀ ਪਿਛਲੇ ਕੁਝ ਕੁ ਸਾਲਾਂ 'ਚ ਜਿਹੜੇ ਆਏ ਆ
ਉਹ ਉਹੀ ਵਰਕ ਪਰਮਿਟ ਵਾਲਾ, ਲਾਇਸੈਂਸ ਵਾਲਾ। ਕੱਲ ਗੁਰਦੁਆਰਾ ਸਾਹਿਬ ਫਰੀਮੌਂਟ ਗਏ ਸੀਗੇ, ਜਿੱਥੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਕਾਨਫਰੰਸ ਉੱਥੇ ਕਰਵਾਈ ਗਈ ਸੀ। ਉੱਥੇ ਵੀ ਆਪਾਂ ਨੂੰ ਕਈ ਟਰੱਕਰ ਜਿਹੜੇ ਮਿਲੇ, ਉਹਨਾਂ ਨਾਲ ਵੀ ਇਹੀ ਸੀਗਾ ਅਜੇ ਤੱਕ, ਕਹਿੰਦੇ ਵੀ ਸਾਡਾ ਕੀ ਬਣੂਗਾ। ਥੋੜਾ ਜਿਹਾ ਹੀ ਜਿਹੜਾ ਉਹ ਡੇਟਸ ਦਾ ਉਸ ਦੇ ਵਿੱਚ ਫਰਕ ਆ। ਡੀਐਮ ਵੀ ਕਿਤੇ ਕੁਛ ਕਹਿੰਦੀ ਆ, ਕਿਤੇ ਕੁਛ ਕਹਿੰਦੀ ਆ। ਜੇ ਤੁਸੀਂ ਉਹਨਾਂ ਕੋਲ ਇਹ ਲਾਇਸੈਂਸ ਲੈ ਜਾਂਦੇ ਆ, ਲੋਕ ਆਪਣੇ ਮੂੰਹੋਂ ਕਾਲ ਕਰ ਕਰਕੇ ਟਰੱਕਿੰਗ ਪ੍ਰੋਗਰਾਮ 'ਚ ਦੱਸਿਆ ਵੀ ਉਹ ਤਾਂ ਕਹਿੰਦੇ ਵੀ ਰੱਖ ਹੀ ਲੈਣਾ ਆ, ਦੂਜਾ ਦੇਖਾਂਗੇ ਕਿ ਦੇਣਾ ਕਿ ਨਹੀਂ। ਬੰਦੇ ਡਰਦੇ ਉਧਰ ਨੂੰ ਜਾਂਦੇ ਨਹੀਂ ਆ, ਫਿਰ ਫੋਨ ਤੇ ਗੱਲ ਕਰਦੇ ਆ, ਤੇ ਫੋਨ ਤੇ ਜਿੰਨੀ ਵਾਰੀ ਗੱਲ ਕਰਦੇ ਉਨੀ ਵਾਰੀ ਡਿਫਰੈਂਟ ਜਵਾਬ ਜਿਹੜਾ ਉਹਨਾਂ ਨੂੰ ਉੱਥੇ ਜਿਹੜਾ ਉਹ ਮਿਲ ਰਿਹਾ ਆ। ਐਨਪੀਆਰ ਦੀ ਰਿਪੋਰਟ ਦੀ ਆਪਾਂ ਪਿਛਲੇ ਵੀਕ ਗੱਲ ਕੀਤੀ ਸੀ ਹਰਜੋਤ ਸਿੰਘ ਜੀ। ਐਨਪੀਆਰ ਰਿਪੋਰਟ ਦੇ ਵਿੱਚ ਉਹ ਕਹਿ ਰਿਹਾ ਸੀਗਾ ਵੀ ਕਹਿੰਦੇ ਵੀ ਇਹ ਇੰਗਲਿਸ਼ ਪ੍ਰੋਫੀਸ਼ੀਐਂਸੀ ਜਾਂ ਨਾਨ ਡੋਮਿਸਾਈਲ ਵਾਲੇ ਮਸਲਾ ਘੱਟ ਲੱਗਦਾ ਆ, ਟਰੱਕਿੰਗ ਸੇਫਟੀ ਦਾ ਮਸਲਾ ਘੱਟ ਲੱਗਦਾ ਆ, ਤੇ ਇਹ ਇਮੀਗ੍ਰੇਸ਼ਨ ਰੇਟ ਜਿਹੜੀ ਉਹ ਜ਼ਿਆਦਾ ਲੱਗਦੀ ਆ, ਵੀ ਇਮੀਗ੍ਰੇਸ਼ਨ ਦਾ ਜਿਹੜਾ ਉਹ ਇਸ ਤੇ ਅਸਰ ਪਾਇਆ ਜਾਵੇ। ਇਹਨਾਂ ਸਾਰੀਆਂ ਚੀਜ਼ਾਂ 'ਚ ਹਰਜੋਤ ਸਿੰਘ ਜੀ ਗੱਲਾਂ ਹੋਰ ਚਿੱਥਣ ਵਾਲੀਆਂ ਆ। ਆਪਾਂ ਨੂੰ ਇਹ ਦੇਖਣਾ ਪੈਣਾ ਵੀ ਕਿਉਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਆ। H1B ਦੇ ਉਲਟ ਪੂਰਾ ਪ੍ਰਚਾਰ ਚੱਲ ਰਿਹਾ, ਇਮੀਗ੍ਰੈਂਟਸ ਦੇ ਉਲਟ ਜਿਹੜਾ ਪ੍ਰਚਾਰ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ। ਇਹ ਕਿਤੇ ਨਾ ਕਿਤੇ ਸ਼ੱਕ ਪੈਂਦਾ ਹੈ, ਜਾਂ ਇਹ ਲੋਕਾਂ ਦੇ ਮਨਾਂ ਨੂੰ ਇਹ ਗੱਲ ਜੱਚ ਵੀ ਜਾਂਦੀ ਹੈ ਇਹ ਗੱਲ ਵੀ ਕੀ ਇਹਨਾਂ ਦੇ ਕੋਲ ਅਜਿਹੀ, ਕਿਉਂਕਿ AI ਜਿੰਨੀ ਰਫ਼ਤਾਰ ਦੇ ਨਾਲ ਵੱਧ ਰਹੀ ਆ, ਤੇ ਜਿੱਦਾਂ ਉਹ AI ਪਲੱਸ ਰੋਬੋਟਿਕਸ ਆਟੋਮੇਸ਼ਨ ਉਹ ਜਿਹੜੀ ਤੇਜ਼ ਹੋਈ ਆ ਨਾ, ਇੱਥੋਂ ਇਹ ਲੱਗ ਰਿਹਾ ਵੀ ਸ਼ਾਇਦ ਅਮਰੀਕਾ ਨੂੰ ਹੁਣ ਅੱਗੇ ਜਿਹੜੀ ਲੇਬਰ ਕਲਾਸ ਆ ਜਾਂ ਕੰਮ ਕਰਨ ਵਾਲੇ ਕਾਮਿਆਂ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਆ। ਤੇ ਜਿਹੜਾ ਪ੍ਰਸ਼ਾਸਨ ਆ, ਇਕਨੋਮਿਕ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਨੇ ਆਪਣੇ ਵੋਟਰਸ ਨੂੰ, ਜਿਹੜੇ ਵੋਟਰ ਆ ਰਸਟ ਬੈਲਟ ਆ ਜਾਂ ਵਿਚਾਲੇ ਆ, ਮਿਡ ਵੈਸਟ ਆ, ਉੱਥੋਂ ਦੇ ਲੋਕਾਂ ਨੂੰ ਜਿਹੜੀ ਉਹ ਨੌਕਰੀ ਕਿੱਦਾਂ ਬਰਕਰਾਰ ਰਵੇ ਉਹਨਾਂ ਦੇ ਲਈ ਉਹਦਾ ਹੀਲਾ ਕਰਨਾ ਆ। ਉਸ ਪੂਰੇ ਜਿਹੜੇ ਤਾਮ-ਝਾਮ ਦੇ ਵਿੱਚ ਇਮੀਗ੍ਰੈਂਟਸ ਬਿਲਕੁਲ ਲਿਸਟ ਦੇ ਹੇਠਾਂ ਆ, ਲਿਸਟ ਤੋਂ ਬਾਹਰ ਵੀ ਜਿਹੜੇ ਉਹ ਆਪਾਂ ਉਹਨਾਂ ਨੂੰ ਮੰਨ ਸਕਦੇ ਆ। ਉਹਨਾਂ ਨੂੰ ਤੁਹਾਡੇ ਜਿਹੜੇ ਇਮੀਗ੍ਰੈਂਟਸ ਦੇ ਖਾਸ ਕਰਕੇ ਜਿਹੜੇ ਇੱਥੇ ਗ੍ਰੀਨ ਕਾਰਡ ਦੀਆਂ, ਜਿਹੜੇ ਇੱਥੇ ਸਿਟੀਜ਼ਨ ਨਹੀਂ ਆ, ਉਹਨਾਂ ਨੂੰ ਜਿਹੜੇ ਉਹ ਕਿਸੇ ਕਹਿ ਲਓ ਵੀ ਖਾਤੇ 'ਚ ਨਹੀਂ ਪਾਉਂਦੇ। ਸੋ ਉਹਨਾਂ ਦੇ ਨਾਲ ਕੀ ਹੋ ਰਿਹਾ, ਉਹਨਾਂ ਦੀ ਲਾਈਵਲੀਹੁੱਡ ਦੇ ਨਾਲ ਕੀ ਹੋ ਰਿਹਾ ਆ, ਜਿਹੜੇ ਅਮਰੀਕਨ ਡ੍ਰੀਮ ਲੈ ਕੇ ਇੱਥੇ ਪਹੁੰਚੇ ਉਹਨਾਂ ਦੇ ਨਾਲ ਕੀ ਹੋ ਰਿਹਾ, ਦੇ ਡੋਂਟ ਕੇਅਰ ਰਾਈਟ ਨਾਓ। ਇਹ ਚੀਜ਼ ਜਿਹੜੀ ਹੈ ਇਸ ਚੀਜ਼ ਤੋਂ ਪ੍ਰਤੀਤ ਹੋ ਰਹੀ ਆ ਵੀ ਇਹ ਇਦਾਂ ਲੱਗ ਰਿਹਾ ਆ ਵੀ AI ਆਟੋਮੇਸ਼ਨ ਇਹ ਬਹੁਤ ਸਾਰਾ ਜਿਹੜਾ ਇਸ ਟਾਈਮ ਜਿਹੜੀ ਖਿਚੜੀ ਜਿਹੜੀ ਉਹ ਬਣੀ ਪਈ ਆ, ਜਿਹਦੇ ਕਰਕੇ ਢਿੱਡ ਤੇ ਲੱਤ ਜਿਹੜੇ ਆ ਉਹਨਾਂ ਇਮੀਗ੍ਰੈਂਟਸ ਦੇ ਉੱਤੇ ਜਿਹੜੀ ਉਹ ਵੱਜ ਰਹੀ ਆ। ਸੋ ਇੱਥੇ ਇੱਕ ਚੀਜ਼ ਸੰਦੇਸ਼ ਸਾਰਿਆਂ ਦੇ ਲਈ ਬਰਾਬਰੀ ਆ ਵੀ ਭਾਈ ਆਪਾਂ ਨੂੰ ਵੀ AI ਦੇ ਨਾਲ ਲੈਸ ਹੋਣਾ ਪੈਣਾ, AI ਨੂੰ ਜਿਹੜਾ ਉਹ ਸਮਝਣਾ ਪੈਣਾ, AI ਦੀਆਂ ਤਕਨੀਕਸ ਨੂੰ ਅੰਡਰਸਟੈਂਡ ਕਰਕੇ ਉਹਦੇ ਵਿੱਚ ਆਪਣਾ ਜਿਹੜਾ ਕਰੀਅਰ ਆ ਹੋਰ ਪਾਸੇ ਬਣਾਉਣ ਵੱਲ ਨੂੰ ਜਿਹੜਾ ਉਹ ਨਾਲ ਸੋਚਣਾ ਪੈਣਾ ਆ। ਇਹ ਤਾਂ ਹੁਣ ਮਰਜ਼ੀ ਆ ਅਗਲਿਆਂ ਦੀ, ਇਹ ਤਾਂ ਆਪਾਂ ਨੂੰ ਮੰਨਣਾ ਹੀ ਪੈਣਾ ਆ ਵੀ ਕਿਹਨੂੰ ਉਹਨਾਂ ਨੇ ਰਹਿਣ ਦੀ ਇਜਾਜ਼ਤ ਦੇਣੀ ਹੈ, ਕਿਹਨੂੰ ਉਹਨਾਂ ਨੇ ਵੀਜ਼ਾ ਦੇਣਾ, ਇਹ ਤਾਂ ਉਸ ਮੁਲਕ ਦੇ ਉੱਤੇ ਜਿਹੜਾ ਡਿਪੈਂਡੈਂਟ ਆ। ਹਾਂ, ਅਦਾਲਤਾਂ ਦੇ ਵਿੱਚ ਇਹ ਕੇਸ ਜਾਣਗੇ, ਕੀ ਹੋਊਗਾ ਉਦੋਂ ਤੱਕ ਕੀ ਫੈਸਲਾ ਹੁੰਦਾ, ਪਰ ਉਸ ਤੋਂ ਪਹਿਲਾਂ ਦਾ ਉਹਦੇ ਵਿਚਾਲੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜ਼ਿੰਦਗੀ ਦੀ ਦਿਸ਼ਾ ਆ ਤੇ ਦਸ਼ਾ ਆ, ਉਹ ਇਹਨਾਂ ਫੈਸਲਿਆਂ ਦੇ ਨਾਲ ਜਿਹੜੀ ਉਹ ਬਦਲ ਰਹੀ ਆ ਤੇ ਬਦਲ ਚੁੱਕੀ ਆ। ਸੋ ਆਉਣ ਵਾਲਾ ਸਮਾਂ ਦੱਸੇਗਾ ਕੀ ਆ, ਪਰ ਇਹ ਚੀਜ਼ ਨੂੰ ਜਿਹੜਾ ਜ਼ਰੂਰ ਆਪਾਂ ਨੂੰ ਮੰਨਣਾ ਪੈਣਾ ਆ ਵੀ ਇਹਨਾਂ ਦੇ ਕੋਲ ਕੋਈ ਐਸੀ AI ਵਾਲੀ ਗਿੱਦੜ ਸਿੰਘੀ ਜਿਹੜੀ ਉਹ ਲੱਗੀ ਹੋਈ ਆ, ਜਿਹਦੇ ਨਾਲ ਇਹ ਲੱਗਦਾ ਆ ਵੀ ਇਹਨਾਂ ਨੂੰ ਇੰਨੇ ਜ਼ਿਆਦਾ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਨਹੀਂ ਆ। ਆਟੋਮੇਸ਼ਨ ਦੇ ਉੱਤੇ, ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਕੰਮ ਬਹੁਤ ਹੀ ਜੰਗੀ ਪੱਧਰ ਦੇ ਉੱਤੇ ਤੇ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਰਿਹਾ ਹੈਗਾ ਆ। ਜੀ, ਬਿਲਕੁਲ। ਹੁਣ ਤੁਸੀਂ ਦੇਖੋ ਵੀ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ, ਉਹਨਾਂ ਨੇ ਕੱਲ੍ਹ ਕਿਹਾ ਐਤਵਾਰ ਨੂੰ ਵੀ ਯੂਨਾਈਟਿਡ ਸਟੇਟਸ ਵਿਲ ਐਬਸੋਲੂਟਲੀ ਵੀ ਡਿਪੋਰਟਿੰਗ ਪੀਪਲ ਵਿਦ ਪੈਂਡਿੰਗ ਅਸਾਈਲਮ ਕਲੇਮਸ ਇਫ ਦੇ ਸ਼ੁੱਡ ਬੀ ਰਿਮੂਵਡ। ਸੋ ਉਹ ਕਹਿੰਦੇ ਵੀ ਜਿਨ੍ਹਾਂ ਦੇ ਪੈਂਡਿੰਗ ਹੈਗੇ ਆ ਅਸਾਈਲਮ ਕੇਸ, ਅਸੀਂ ਉਹਨਾਂ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਜਿਹੜਾ ਆ ਡਿਪੋਰਟ ਕੀਤਾ ਜਾਵੇ, ਰਿਮੂਵ ਕੀਤਾ ਜਾਵੇ। ਸੋ ਇਹ ਐਤਵਾਰ ਨੂੰ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਕੱਲ੍ਹ। ਸੋ ਜਿਹੜਾ ਮਾਹੌਲ ਜਿਹੜਾ ਆ ਤੁਹਾਡੇ ਸਾਹਮਣੇ ਹੀ ਆ, ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੈਗੇ ਆ। ਤੇ ਸਾਰਾ ਕੁਛ ਚੰਗਾ ਨਹੀਂ ਆ, ਜੇ ਆਪਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿਣਾ ਹੋਵੇ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਜਾਂਦੇ ਦੱਸ ਜਾਈਏ, ਕੱਲ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ 350 ਸਾਲਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਹੀਦੀ ਜਿਹੜੇ ਸਮਾਗਮ ਆ, ਕਾਨਫਰੰਸ ਆ, ਉਹ ਕਰਾਈ ਗਈ। ਸ਼ਹੀਦੀ ਸ਼ਤਾਬਦੀ ਜਿਹੜੀ ਆ ਉਹ ਮਨਾਈ ਗਈ। ਬਹੁਤ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਚੱਲ ਕੇ ਉੱਥੇ ਪਹੁੰਚੀਆਂ, ਪੰਥਕ ਬੁਲਾਰਿਆਂ ਨੇ ਜਿਹੜਾ ਆ ਉਹ
ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਜਿਹੜੀ ਉਹ ਕੀਤੀ ਆ ਤੇ ਉਸ ਦੀ ਜਿਹੜੀ ਕਵਰੇਜ ਆ ਪੰਜਾਬੀ ਰੇਡੀਓ USA ਦੇ ਉੱਤੇ ਜਲਦ ਹੀ ਜਿਹੜੀ ਆ ਤੁਹਾਡੇ ਲਈ ਪੇਸ਼ ਕੀਤੀ ਜਾਊਗੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਜ਼ਰੀਏ ਵੀ। ਸੋ ਆਪਾਂ ਉਮੀਦ ਕਰਦੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਜਿਹੜੀ ਕੌਮ ਇਕੱਤਰ ਹੋ ਕੇ ਇਕੱਠੇ ਹੋ ਕੇ ਜੋ ਇਸ ਟਾਈਮ ਸਮੱਸਿਆਵਾਂ ਜਿਹੜੀਆਂ ਚੱਲ ਰਹੀਆਂ ਆ ਉਸ ਦੇ ਬਾਰੇ ਵੀ ਜਿਹੜੀ ਉਹ ਵਿਚਾਰ ਜਿਹੜੇ ਉੱਥੇ ਹੋਏ ਆ ਤੇ ਨਾਲ ਦੇ ਨਾਲ ਅੱਗੇ ਕੀ ਕਰਨਾ ਆ ਉਹਦੇ ਬਾਰੇ ਵੀ ਜਿਹੜੀ ਚਰਚਾ ਆ ਉੱਥੇ ਹੋਈ ਆ। ਸੋ ਬਹੁਤ ਸਾਰੀਆਂ ਜਿਹੜੀਆਂ ਅਜਿਹੀਆਂ ਗੱਲਾਂ ਆ ਜਿਹੜੀਆਂ ਬਿਹਾਈਂਡ ਦਾ ਵਾਲਸ ਮੀਟਿੰਗਸ ਦੇ ਵਿੱਚ ਜਿਹੜੀਆਂ ਚਰਚਾ ਹੁੰਦੀਆਂ ਜਿਹੜੀਆਂ ਅਜੇ ਜਨਤਕ ਜਿਹੜੀਆਂ ਉਹ ਸ਼ਰੇਆਮ ਜਿਹੜੀਆਂ ਕਹਿ ਲਓ ਵੀ ਸਾਰਿਆਂ ਦੇ ਸਾਹਮਣੇ ਪਬਲਿਕਲੀ ਜਿਹੜੀਆਂ ਉਹ ਡਿਸਕਲੋਜ਼ ਨਹੀਂ ਕੀਤੀਆਂ ਜਾ ਰਹੀਆਂ ਹੁੰਦੀਆਂ, ਪਰ ਵਰਕ ਕੰਮ ਜਿਹੜਾ ਉਹ ਬਹੁਤ ਚੱਲ ਰਿਹਾ ਆ। ਤੁਹਾਡੇ ਵਿਰੋਧੀ ਵੀ ਤੁਹਾਡੇ ਮਗਰ ਕਿਸ ਤਰੀਕੇ ਨਾਲ ਪਏ ਆ ਤੇ ਆਪਾਂ ਨੂੰ ਅੱਗੇ ਕੀ ਜਿਹੜਾ ਉਹ ਕਰਨਾ ਪੈਣਾ ਆ ਉਹਦੀਆਂ ਜਿਹੜੀਆਂ ਵਿਚਾਰਾਂ ਆ ਉਹ ਸਾਰੀਆਂ ਉੱਥੇ ਹੋਈਆਂ ਆ। ਸੋ ਜ਼ਰੂਰ ਉਸ ਜਿਹੜੀ ਕਵਰੇਜ ਨੂੰ ਜਿਹੜਾ ਉਹ ਜ਼ਰੂਰ ਦੇਖਣਾ ਜਦੋਂ ਵੀ ਆਪਾਂ ਜਿਹੜਾ ਆਪਣੇ ਸੋਸ਼ਲ ਮੀਡੀਆ ਚੈਨਲ ਦੇ ਜ਼ਰੀਏ ਉਸ ਦੇ ਉੱਤੇ ਪਾਵਾਂਗੇ। ਸੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਦੇ ਸੰਬੰਧ ਵਿੱਚ ਲਗਭਗ ਸਾਰਿਆਂ ਦੀ ਜਿੰਨੇ ਵੀ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕ ਆਏ ਹੋਏ ਸੀ, ਚਾਹੇ ਉਹ ਐਂਡਰਸਨ ਰੈਡਿੰਗ ਤੋਂ ਲੈ ਕੇ ਬੇਕਰਸਫੀਲਡ ਤਾਈਂ ਬਹੁਤ ਜ਼ਿਆਦਾ ਗੁਰੂ ਘਰਾਂ ਦੇ ਸੀ। ਸਾਰਿਆਂ ਨੇ ਐਂਡ 'ਚ ਇਹੀ ਜਿਹੜਾ ਡਿਸਾਈਡ ਕੀਤਾ ਵੀ ਜਿਹੜੇ ਸਿੱਖਾਂ ਦੀ ਕੋਈ ਕਿਸੇ ਧਰਮ ਦੇ ਨਾਲ ਲੜਾਈ ਨਹੀਂ, ਨਾ ਕਿਸੇ ਹਿੰਦੂ ਕੌਮ ਦੇ ਨਾਲ ਆ। ਹਿੰਦੂ ਤਵੀ ਫੋਰਸਿਸ ਜਿਨ੍ਹਾਂ 'ਚ RSS, ਸ਼ਿਵ ਸੈਨਾ ਜਾਂ ਅਮਰੀਕਾ ਦੇ ਵਿੱਚ ਜਿਹੜੀਆਂ ਉਹ ਆਰਗੇਨਾਈਜੇਸ਼ਨ ਉਹਨਾਂ ਦੇ ਨਾਲ ਅਫੀਲੀਏਟ ਆ, ਹਿੰਦੂ ਅਮਰੀਕਨ ਫਾਊਂਡੇਸ਼ਨ, ਕੋਹਿਨਾ ਵਰਗੀ ਜਾਂ ਹਿੰਦੂਜ਼ ਫਾਰ ਅਮਰੀਕਾ ਵਰਗੀ, ਉਹ ਵਾਰ-ਵਾਰ ਝੂਠ ਬਿਰਤਾਂਤ ਸਿਰਜ ਕੇ ਸਿੱਖਾਂ ਦੇ ਅਗੇਂਸਟ ਜਿਹੜਾ ਆ ਉਹ ਰਿਪੋਰਟਿੰਗ ਕਰਦੇ ਰਹਿੰਦੇ ਆ। ਸੋ ਸਾਨੂੰ ਉਹਨਾਂ ਦਾ ਜਿਹੜਾ ਸਾਰਿਆਂ ਨੇ ਰਲ ਕੇ ਜਿਹੜਾ ਫਾਈਟ ਕਰਨਾ ਆ ਉਹਨਾਂ ਤਾਕਤਾਂ ਨੂੰ। ਹਿੰਦੂ ਤਵੀ ਜਿਹੜੀ ਤਾਕਤਾਂ ਨੇ ਜਿਨ੍ਹਾਂ ਨੇ ਇਸ ਟਾਈਮ ਬੇਸਿਕਲੀ ਰਾਈਟ ਵਿੰਗ ਜਿਹੜਾ ਉੱਥੇ ਹੈਗਾ ਆ ਉਹਨਾਂ ਨੇ ਜਿਹੜਾ ਕੈਪਚਰ ਕਰ ਲਿਆ ਇੱਕ ਧਰਮ ਨੂੰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਉੱਥੇ ਜਿਹੜੀਆਂ ਚੱਲ ਰਹੀਆਂ ਉਹੀ ਜਿਹੜੀ ਆਪਣੀ ਆਈਡੀਓਲੋਜੀ ਸਾਰਿਆਂ ਦੇ ਉੱਤੇ ਥੋਪਣਾ ਚਾਹੁੰਦੀ ਆ ਵੀ ਸਾਡੇ ਹਿਸਾਬ ਨਾਲ ਜਿਹੜਾ ਉਹ ਚੱਲੋ। ਉਹਨਾਂ ਦਾ ਜਿਹੜਾ ਡਟ ਕੇ ਵਿਰੋਧ ਦਾ ਜਿਹੜਾ ਉਹ ਫੈਸਲਾ ਨਿਰਣਾ ਆ ਉੱਥੇ ਸਾਰਿਆਂ ਨੇ ਮਿਲ ਜੁਲ ਕੇ ਲਿਆ ਹੈਗਾ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।